ਪੱਤਰਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਅੱਜ 12 ਮਈ ਦਿਨ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559 905 2575 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਜਾਈਏ ਤਾਂ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੂਬਿਆਂ ਨੂੰ ਮਿਲੇਗੀ 2 ਕਰੋੜ ਡੋਜ਼। ਕੱਲੇ ਸੂਬਿਆਂ ਨੂੰ ਕਿ ਸਾਰਿਆਂ ਨੂੰ ਮਿਲਾ ਕੇ? ਦੇਖੋ, ਗੱਲ ਇਹ ਆ ਕਿ ਇਸ ਟਾਈਮ ਵੈਕਸੀਨੇਸ਼ਨ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਖੜਾ ਹੋਇਆ ਪਿਆ ਤੇ ਹੁਣ ਤੁਸੀਂ ਦੇਖੋਗੇ ਲੇਟੈਸਟ ਨਿਊਜ਼ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਵੀ ਚਿੱਠੀ ਲਿਖੀ ਆ। ਸ਼ਾਇਦ 9 ਨੁਕਤੇ ਜਿਹੜੇ ਉਹ ਸੁਝਾਏ ਆ। ਇਸ ਤੋਂ ਇਲਾਵਾ ਇੱਕ ਮਤਲਬ ਕਿ ਆਮ ਜਨ ਦੀ ਜਿਹੜੀ ਰਾਏ ਆ ਉਹ ਵੀ ਇਹ ਆ ਕਿ ਘਰ ਘਰ ਮਤਲਬ ਕਿ ਜ਼ਿਆਦਾਤਰ ਲੋਕ ਇਹੀ ਕਹਿੰਦੇ ਕਿ ਜਿਵੇਂ ਪੋਲੀਓ ਦੀ ਵੈਕਸੀਨੇਸ਼ਨ ਡਰਾਈਵ ਕੀਤੀ ਜਾਂਦੀ ਸੀਗੀ ਇੰਡੀਆ ਦੇ ਵਿੱਚ, ਔਰ ਅਜੇ ਵੀ ਕਈ ਮੌਕਿਆਂ 'ਤੇ ਹੁੰਦੀ ਆ, ਇਸ ਤਰੀਕੇ ਨਾਲ ਮਤਲਬ ਕਿ ਘਰ ਘਰ ਇਹ ਜਿਹੜਾ ਵੈਕਸੀਨੇਸ਼ਨ ਵਾਲਾ ਡਰਾਈਵ ਹੈ ਚੱਲਣਾ ਚਾਹੀਦਾ। ਪਰੰਤੂ ਹਾਲ ਇਹ ਆ ਕਿ ਜੋ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਜਵਾਬ ਦਾਖਲ ਕੀਤਾ ਹੈ, ਦ੍ਰਿਸ਼ਟੀਗੋਚਰ ਰਹੇ ਕਿ ਸੁਪਰੀਮ ਕੋਰਟ ਨੇ ਸੋ ਮੋਟੋ ਲਿਆ ਸੀ ਇਸ ਮੁੱਦੇ ਤੇ। ਤੁਹਾਨੂੰ ਯਾਦ ਹੋਣਾ 4 ਨੁਕਤੇ ਸੀ ਉਹਦੇ ਵਿੱਚ, ਤਾਂ ਉਹਦੇ 'ਚ ਵੈਕਸੀਨੇਸ਼ਨ ਡਰਾਈਵ ਬਾਰੇ ਵੀ ਇਹਨਾਂ ਨੇ ਜਵਾਬ ਦੇਣਾ ਸੀਗਾ। ਤਾਂ ਜਿਹੜਾ ਇਹਨਾਂ ਦਾ ਜਵਾਬ ਦਾ ਵਾ ਉਹ ਇਹੀ ਆ ਕਿ ਦੇਖੋ ਜੀ, ਅਸੀਂ ਮਤਲਬ ਕਿ ਇਸ ਮਹੀਨੇ ਤਕਰੀਬਨ 8.5 ਕਰੋੜ ਵੈਕਸੀਨੇਸ਼ਨ ਦੀ ਡੋਜ਼ ਜਿਹੜੀ ਆ ਉਹ ਪ੍ਰਾਪਤ ਕਰਾਂਗੇ। ਮਤਲਬ ਕਿ ਇਸ ਮਹੀਨੇ ਜਿਹੜਾ ਨਿਰਮਾਣ ਹੋਊਗਾ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਉਹ ਹੋਊਗਾ 8.5 ਕਰੋੜ ਵੈਕਸੀਨ ਡੋਜ਼ ਦਾ। ਤਾਂ ਉਹਦੇ 'ਚੋਂ ਅਸੀਂ 2 ਕਰੋੜ ਦੇਵਾਂਗੇ ਸਟੇਟਾਂ ਨੂੰ, ਮਤਲਬ ਕਿ ਆਬਾਦੀ ਦੇ ਹਿਸਾਬ ਨਾਲ। ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ, ਔਰ ਸਾਫ਼ ਵੀ ਹੋ ਜਾਂਦੀ ਇਸ ਗੱਲ ਦਾ ਜੇ ਆਪਾਂ ਦੇਖੀਏ ਥੋੜ੍ਹਾ ਖੁੱਲ੍ਹ ਕੇ ਇਸ ਚੀਜ਼ ਦਾ ਜੋ ਪ੍ਰਭਾਵ ਪੈਂਦਾ ਹੈ ਕਿ ਸੂਬਿਆਂ ਨੂੰ, ਤਾਂ ਟੋਟਲ ਸੂਬਿਆਂ ਨੂੰ ਹੀ 2 ਕਰੋੜ ਮਿਲੇਗੀ ਆਬਾਦੀ ਦੇ ਅਨੁਪਾਤ ਦੇ ਹਿਸਾਬ ਨਾਲ। ਮਸਲਨ ਯੂਪੀ ਦੀ ਆਬਾਦੀ 20 ਕਰੋੜ ਪਲੱਸ, ਤਾਂ ਉਹਨੂੰ ਉਸ ਹਿਸਾਬ ਨਾਲ, ਪੰਜਾਬ ਦੀ 3 ਕਰੋੜ, ਤਾਂ ਉਹਨੂੰ ਉਸ ਹਿਸਾਬ ਨਾਲ। ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਦੇਖੋ, ਸੁਪਰੀਮ ਕੋਰਟ ਹਾਲੇ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਤੇ ਥੋੜ੍ਹੀ ਪੁੱਛਗਿੱਛ ਹੋਰ ਕਰੂਗਾ, ਕਿਉਂਕਿ ਆਪਾਂ ਨੇ ਦੇਖਿਆ ਨਾ ਕਿ ਇਹਨਾਂ ਨੇ ਜੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੀਸੈਂਟਰਲਾਈਜ਼ ਕੀਤਾ ਸੀਗਾ ਵੈਕਸੀਨ ਡਰਾਈਵ ਦਾ, ਤਾਂ ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ 50-50 ਮਤਲਬ ਕਿ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰਾਂ ਦਾ ਕੋਟਾ ਜਿਹੜਾ ਵੈਕਸੀਨ ਦਾ 50-50 ਹੈ। ਤਾਂ ਇਸ ਹਿਸਾਬ ਦੇ ਨਾਲ ਤਾਂ ਫਿਰ ਜੇ ਵੇਖੀਏ ਤਾਂ 4.25 ਕਰੋੜ ਰਾਜਾਂ ਦਾ ਬਣਨਾ ਚਾਹੀਦਾ ਸੀਗਾ ਮਿਨੀਮਮ, ਘੱਟੋ ਘੱਟ। ਤਾਂ 50% ਕੋਟੇ ਤੋਂ ਵੀ ਭੱਜ ਰਹੀ ਹੈ ਸਰਕਾਰ। ਇਹ ਗੱਲ ਪਤਾ ਨਹੀਂ ਸੁਪਰੀਮ ਕੋਰਟ ਉਹਨੇ ਦਾ ਨੋਟਿਸ ਲਵੇਗਾ ਜਾਂ ਨਹੀਂ ਲਵੇਗਾ ਕਿ ਤੁਸੀਂ ਆਪ ਹੀ ਕਹਿ ਕੇ। ਪਹਿਲਾਂ ਤਾਂ ਤੁਸੀਂ ਦੇਖੋ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਬਹੁਤ ਕਹਿ ਲਓ ਕਿ ਉਲਝ ਰੂਲ ਨੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਆਖਿਆ ਸੀਗਾ ਕਿ 15 ਅਗਸਤ ਨੂੰ ਟੀਕਾ ਲਾਂਚ ਕਰਨ ਜਾ ਰਿਹਾ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ, ਯਾਦ ਹੈ ਨਾ ਤੁਹਾਨੂੰ? ਤਾਂ ਉਹਦੇ ਲਈ ਥੋੜ੍ਹੇ ਦਿਨ ਪਹਿਲਾਂ ਇਹਨਾਂ ਨੇ ਮੀਟਿੰਗਾਂ ਬੁਲਾਈਆਂ ਸੀਗੀਆਂ, ਕਮੇਟੀ ਬਿਠਾਈ ਸੀਗੀ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਨੀਤੀ ਆਯੋਗ ਦੇ
ਮੈਂਬਰ ਜਿਹੜੇ ਸੀਗੇ ਉਹ ਵੀ ਬਣਾਏ ਗਏ, ਤਾਂ ਉੱਥੇ ਰਾਜਾਂ ਦਾ ਕੋਈ ਨੁਮਾਇੰਦਾ ਨਹੀਂ ਲਿਆ ਗਿਆ, ਆਪਣੇ ਪੱਧਰ ਤੇ ਸਾਰੇ ਫੈਸਲੇ ਕੀਤੇ ਗਏ ਸੀਗੇ ਵੈਕਸੀਨ ਮੁਤਲਕ। ਬਾਅਦ ਦੇ ਵਿੱਚ ਫਿਰ ਇਹਨਾਂ ਨੇ, ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ, ਕਿ ਆਪਣੀ ਪਾਲਿਸੀ ਚੇਂਜ ਕਰ ਦਿੱਤੀ। ਸੋ ਜੇ ਹੁਣ ਤੁਸੀਂ ਦੇਖੋਗੇ ਤਥਾਤਮਕ ਤੌਰ ਤੇ ਵੈਸੇ ਤੇ ਬਹੁਤ ਰੌਲਾ ਪੈ ਰਿਹਾ, ਜੇ ਆਪਾਂ ਦੇਖੀਏ ਤਾਂ ਅੱਜ ਜਿਹੜੇ ਹੈਗੇ ਆ ਸਿਸੋਦੀਆ, ਉਹਨਾਂ ਨੇ ਵੀ ਸਵਾਲ ਚੁੱਕੇ ਆ ਕਿ ਸਾਨੂੰ ਭਾਈ ਵੈਕਸੀਨ ਦੇਣ ਤੋਂ ਇਨਕਾਰ ਹੋ ਗਿਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੰਪਨੀ ਨੂੰ ਕਿਹਾ, ਤਾਂ ਉਹਨਾਂ ਨੇ ਸਾਨੂੰ ਇਨਕਾਰ ਕੀਤਾ, ਪਰ ਉਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਮਜਬੂਰ ਨੇ ਕਿ ਇੰਨੀ ਡਿਮਾਂਡ ਜਿੰਨੀ ਆ ਰਹੀ ਆ ਉਹ ਨਹੀਂ ਫੁਲਫਿਲ ਕਰ ਸਕਦੇ ਇਸ ਡਿਮਾਂਡ ਨੂੰ। ਇਹ ਇੱਕ ਬਹੁਤ ਵੱਡੀ ਵਿਪਤਾ ਉਹਨਾਂ ਵਾਸਤੇ ਵੀ ਹੈ। ਦੂਜੇ ਪਾਸੇ ਕਾਂਗਰਸ ਸਵਾਲ ਚੁੱਕ ਰਹੀ ਆ ਕਿ ਤੁਸੀਂ ਭਾਈ ਇਹ ਸਾਰੇ ਜਿਹੜੇ ਟੀਕੇ ਸੀ ਪਹਿਲਾਂ ਐਕਸਪੋਰਟ ਕੀਤੇ, ਤੇ ਹੁਣ ਜਦੋਂ ਕਿੱਲਤ ਆ ਹੁਣ ਤੁਸੀਂ ਹੱਥ ਪੱਲਾ ਮਾਰ ਰਹੇ ਹੋ। ਤਾਂ ਇਹਨਾਂ ਨੇ ਸਫਾਈ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਕਿ 11 ਮਈ 2021 ਤੱਕ ਕਰੀਬ 6.63 ਕਰੋੜ, ਮਤਲਬ ਕਿ ਲਾ ਲਓ ਕਿ ਲਗਭਗ 6.25 ਕਰੋੜ ਵੈਕਸੀਨ ਡੋਜ਼ ਜਿਹੜੀ ਹੈ ਹਿੰਦੁਸਤਾਨ ਤੋਂ ਬਾਹਰ ਗਈ ਹੈ। ਇਹਦੇ ਚ ਕਹਿੰਦੇ ਕਿ ਸਿਰਫ 1 ਕਰੋੜ 7 ਲੱਖ ਵੈਕਸੀਨ ਮਦਦ ਦੇ ਰੂਪ ਚ ਭੇਜਿਆ ਗਿਆ, ਬਾਕੀ 84% ਵੈਕਸੀਨ ਲਾਇਬਿਲਿਟੀ ਦੇ ਰੂਪ ਚ ਭੇਜੀ ਗਈ। ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਐਕਸਪੋਰਟ ਜਿਹੜੀ ਆ ਉਹ ਸਿਰਫ 1 ਕਰੋੜ 7 ਲੱਖ ਕੀਤੀ ਆ, ਬਾਕੀ ਮਤਲਬ ਕਿ ਇੱਕ ਜਿਹੜੀ ਜਿੱਦਾਂ ਕਹਿ ਲਓ ਕਿ ਬੰਦਿਸ਼ ਹੁੰਦੀ ਆ, ਲਾਇਬਿਲਿਟੀ ਹੁੰਦੀ ਆ ਉਹਦੇ ਤਹਿਤ, ਕਿਉਂਕਿ ਜਿਹੜੀ ਵੈਕਸੀਨ ਆਪਾਂ ਨੂੰ ਸਭ ਨੂੰ ਪਤਾ ਕਿ ਇੱਕ ਮੁਲਕ ਦੇ ਵਿੱਚ ਸਾਰੀਆਂ ਚੀਜ਼ਾਂ ਉਪਲਬਧ ਕਰਾ ਕੇ ਬਣਾਉਣੀ ਬਹੁਤ ਔਖੀ ਹੈ। ਭਾਰਤ ਕੁਝ ਮਾਮਲਿਆਂ 'ਚ ਨਿਰਭਰ ਹੈ ਦੂਜੇ ਦੇਸ਼ਾਂ ਤੇ। ਔਰ ਦੂਜੀ ਗੱਲ ਇਹ ਹੈ ਕਿ ਇਹ ਜੋ ਵੈਕਸੀਨ ਗਰੁੱਪ ਬਣਿਆ, ਮਤਲਬ ਕਿ ਦੁਨੀਆ ਭਰ ਦਾ, ਉਹਦਾ ਵੀ ਇੱਕ ਮੈਂਬਰ ਆ ਜਿਹੜਾ WHO ਵੱਲੋਂ ਬਣਾਇਆ ਗਿਆ, ਤਾਂ ਉਹ ਦੇਣੇ ਪੈਣੇ ਸੀਗੇ। ਪਰ ਮੇਰੀ ਜਿੰਨੀ ਕੋਈ ਜਾਣਕਾਰੀ ਆ ਕਿ ਉਹਦੇ ਚੋਂ 3 ਕਰੋੜ ਡੋਜ਼ ਇਹਨਾਂ ਨੇ ਜਿਹੜੀ ਆ, ਮਤਲਬ ਕਿ ਉਸ ਸਮਝੌਤੇ ਤਹਿਤ ਕਹਿ ਲਓ ਜਾਂ ਜਿੰਨਾ ਇਹਨਾਂ ਨੇ ਕਹੀ ਆ, ਸੰਬਿਤ ਪਾਤਰਾ ਹੋਰਾਂ ਨੇ ਗੱਲ ਕਿ ਲਾਇਬਿਲਿਟੀ ਦੇ ਤਹਿਤ, ਬਾਕੀ ਤਕਰੀਬਨ 3 ਕਰੋੜ 3.5 ਕਰੋੜ ਜਿਹੜੀ ਉਹ ਇਸ ਤਰ੍ਹਾਂ ਗਈ ਆ। 3 ਕਰੋੜ ਇਹਨਾਂ ਨੇ ਐਕਸਪੋਰਟ ਕੀਤੀ ਆ, ਪਰ ਇਹ ਹੁਣ ਪਤਾ ਨਹੀਂ ਅੰਕੜੇ ਉਹ ਸਹੀ ਨੇ ਜਾਂ ਇਹ ਅੰਕੜੇ ਸਹੀ ਆ। ਤਾਂ ਖੈਰ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਸਿਹਤ ਮੰਤਰੀ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲ ਕੋਈ ਵੈਕਸੀਨ ਬਕਾਇਆ ਨਹੀਂ ਬਚੀ ਹੁਣ। ਤਾਂ ਜੇ ਆਪਾਂ ਦੇਖੀਏ ਜਿਹੜੀ ਗੱਲ ਆਪਾਂ ਵਿਚਾਲਿਓਂ ਰੋਕੀ ਸੀਗੀ ਕਿ ਇਸ ਵੇਲੇ ਜਿਵੇਂ 18+ ਤੋਂ ਇਹਨਾਂ ਨੇ ਕਿਹਾ ਕਿ ਵੈਕਸੀਨੇਸ਼ਨ ਜਿਹੜੀ ਆ ਉਹ ਕਰਨੀ ਆ ਸਾਰੇ ਮੁਲਕ ਦੀ, 1 ਮਈ ਦਾ ਇਹਨਾਂ ਨੇ ਰੱਖਿਆ ਸੀਗਾ, 1 ਮਈ ਤੋਂ ਅਸੀਂ ਇਹ ਸਾਰਾ ਪੜਾਅ ਜਿਹੜਾ ਸ਼ੁਰੂ ਕਰਾਂਗੇ। ਤਾਂ ਜੇ ਆਪਾਂ ਦੇਖੀਏ 18 ਤੋਂ 44 ਸਾਲ ਦੀ ਜਿਹੜੀ ਆਬਾਦੀ ਆ ਉਹ ਤਕਰੀਬਨ 9.5 ਕਰੋੜ ਆ ਇੰਡੀਆ 'ਚ, 9.5 ਕਰੋੜ। ਤਾਂ ਤੁਸੀਂ ਦੇਖ ਲਓ ਕਿ ਜੇ ਆਪਾਂ ਇਹਨਾਂ ਦੀ ਇਹ ਮੰਨ ਕੇ ਚੱਲੀਏ ਜਿਹੜੀ ਹੁਣ ਇਹ ਕਹਿ ਰਹੇ ਆ ਕਿ ਜਿਹੜੀ ਸਾਨੂੰ ਮਿਲਣੀ ਆ ਖੇਪ ਉਹ ਹੈਗੀ ਹੈ ਜੀ 8.5 ਕਰੋੜ ਦੀ, ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਰਾਜਾਂ ਨੂੰ ਮਿਲਣੀ ਆ ਉਹ ਸਿਰਫ 2 ਕਰੋੜ ਹੀ ਮਿਲਣੀ ਹੈ ਇਹਦੇ ਵਿੱਚੋਂ। ਤਾਂ ਜੇ ਮੰਨ ਕੇ ਚਲੋ 9.5 ਕਰੋੜ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਮੇਰੇ ਹਿਸਾਬ ਦੇ ਨਾਲ 17 ਕਰੋੜ ਇਹਨਾਂ ਨੇ ਉਹ ਦਿੱਤੀ ਆ ਵੈਕਸੀਨ ਡੋਜ਼, ਤੇ ਉਹਦੇ ਵਿੱਚ ਵੀ ਪਹਿਲਾਂ 45+ ਆ, ਪਹਿਲਾਂ ਉਸ ਤੋਂ ਪਹਿਲਾਂ ਸਿਹਤ ਕਾਮੇ ਆ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਇਹ ਡਰਾਈਵ ਸੀਗੀ 18+ ਵਾਲੀ, ਇਹ ਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਏਗੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਔਰ ਉਹ ਕੋਟਾ ਕਿੱਥੇ ਜਾਣਾ ਹੈ? ਉਹ ਕੋਟਾ ਜਾਏਗਾ ਫਿਰ ਕੰਪਨੀਆਂ ਦੇ ਕੋਲ। ਮੇਰੇ ਖਿਆਲ ਦੇ ਨਾਲ ਜਿਹੜਾ 50-50 ਵਾਲਾ ਕੋਟਾ ਤੋੜ ਕੇ ਕਹਿ ਰਹੇ ਆ ਕਿ ਅਸੀਂ ਸਿਰਫ 2 ਕਰੋੜ ਦੇਵਾਂਗੇ, ਤਾਂ ਬਾਕੀ ਜਿਹੜਾ ਕੋਟਾ 6.5 ਕਰੋੜ ਦਾ, ਉਹ 6.5 ਕਰੋੜ ਕੋਟਾ ਜਿਹੜਾ ਉਹ ਨਿੱਜੀ ਹਸਪਤਾਲਾਂ ਨੂੰ ਜਾਊਗਾ ਜ਼ਿਆਦਾਤਰ। ਔਰ ਨਿੱਜੀ ਹਸਪਤਾਲਾਂ ਦਾ ਹਾਲ ਇਹ ਆ ਕਿ ਅੱਜ ਦੀ ਤਾਰੀਖ ਦੇ ਵਿੱਚ ਮੈਂ ਇੱਕ ਬਹੁਤ ਵੱਡੇ ਪੱਤਰਕਾਰ ਦੀ ਰਿਪੋਰਟ ਦੇਖ ਰਿਹਾ ਸੀਗਾ ਮੱਧ ਪ੍ਰਦੇਸ਼ ਤੋਂ, ਉਹਨਾਂ ਦਾ ਜੱਦੀ ਸ਼ਹਿਰ ਵੀ ਇੰਦੌਰ ਆ। ਤਾਂ ਉਹ ਕਹਿ ਰਹੇ ਸੀਗੇ ਕਿ ਭੋਪਾਲ ਦੇ ਵਿੱਚ ਜਿਹੜੀ ਕੋਵੈਕਸੀਨ ਆ ਉਹ ਪ੍ਰਾਈਵੇਟ ਹਸਪਤਾਲਾਂ 'ਚ 1500 ਦੀ ਮਿਲਣ ਡੈ ਪਈ ਆ, ਕਿਉਂਕਿ ਲੋਕਾਂ 'ਚ ਮਾਰਾ ਮਾਰਿਆ ਕਿ ਦਵਾ ਦਵ ਅਸੀਂ ਵੈਕਸੀਨੇਟ ਹੋਈਏ। ਤਾਂ 1500 ਰੇਟ ਪਹੁੰਚ ਵੀ ਗਿਆ। ਹੁਣ ਜਦ ਸਰਕਾਰ ਇਹ ਕਹਿ ਰਹੀ ਹੈ ਕਿ ਦੇਵਾਂਗੇ 2 ਕਰੋੜ ਤੇ ਗਾਂ ਅਨੁਪਾਤ ਦੇ ਰੂਪ 'ਚ ਆਉਣਗੇ ਕਿੰਨੇ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿੱਥੇ ਅਵੇਲੇਬਿਲਿਟੀ ਹੋਏਗੀ ਤਾਂ ਉੱਥੇ ਮਹਿੰਗਾਈ ਆਟੋਮੈਟਿਕਲੀ ਵੱਧ ਜਾਣੀ ਆ। ਕਿਉਂਕਿ ਹੁਣ ਇਹ ਇੱਕ ਪ੍ਰਚਾਰ ਆ ਜਿਹਦਾ ਅਸੀਂ ਅਕਸਰ ਜ਼ਿਕਰ ਕਰਿਆ ਕਰਦੇ ਹਾਂ ਕਿ ਵੈਕਸੀਨੇਸ਼ਨ ਦੀ ਗੇਮ ਬਹੁਤ ਵੱਡੀ ਹੈ, ਕਿ ਇੱਕ ਪ੍ਰਚਾਰ ਆ ਕਿ ਭਾਈ ਤੁਹਾਨੂੰ ਟੀਕਾ ਹੀ ਬਚਾ ਸਕਦਾ, ਨਹੀਂ ਤਾਂ ਗਿਆ ਤਾਂ ਗਏ। ਹੁਣ ਜਿਹੜਾ ਵੀ ਬੰਦਾ ਆ ਉਹ ਕਹਿੰਦਾ ਕਿ ਜਾਨ ਬਚਾਓ ਪਹਿਲਾਂ, ਕਿਉਂਕਿ ਸਾਡੇ ਬਜ਼ੁਰਗਾਂ ਨੇ ਕਹਾਵਤ ਬਣਾਤੀ ਹੈ ਜਾਨ ਹੈ ਤਾਂ ਜਹਾਨ ਹੈ। ਮਤਲਬ ਕਿ ਪਹਿਲਾਂ ਜਾਨ ਬਚਾਓ। ਤਾਂ ਜਾਨ ਹੁਣ ਇਹ ਆ ਕਿ
ਜੋ ਛੱਲੀ ਪੂਣੀ ਹੈਗੀ ਆ ਲੱਗਦੀ ਆ, ਕਿਉਂਕਿ ਮੰਨ ਲਓ ਗਵਾਂਢੀ ਨੇ ਲਵਾਈ ਆ ਤੇ ਤੁਸੀਂ ਨਹੀਂ ਲਵਾਈ ਤਾਂ ਰਗੜੀ ਜਾਓਗੇ। ਜੇ ਘਰ ਦੇ ਇੱਕ ਜੀ ਨੇ ਲਵਾਈ ਤੇ ਦੂਜੇ ਜ਼ਿਆਦਾ ਰਿਸਕ ਤੇ ਹੋ ਜਾਣਗੇ, ਕਿਉਂਕਿ ਉਹਨੂੰ ਤਾਂ ਐਂਟੀਬਾਡੀ ਮਿਲ ਜਾਏਗੀ। ਤਾਂ ਇਸ ਕਰਕੇ ਇੱਕ ਬਹੁਤ ਵੱਡੀ ਹਿਲਜੁਲ ਹੈ ਲੋਕਾਂ 'ਚ ਕਿ ਟੀਕਾ ਲਵਾ ਕੇ ਪਰਾ ਕੰਮ ਨਿਬੇੜੀਏ, ਜੋ ਹੋਏਗਾ ਸੋ ਵੇਖੀ ਜਾਊਗੀ। ਤਾਂ ਹੁਣ ਜਦੋਂ ਮਾਰਾਮਾਰ ਹੋਏਗੀ, ਜਿੱਥੇ ਅਵੇਲੇਬਿਲਿਟੀ ਆ ਉੱਥੇ ਮਤਲਬ ਕਿ ਰੇਟ ਜਿਹੜੇ ਆ ਉਹ ਵਧਾ ਕੇ ਲਾਏ ਜਾਣਗੇ। ਸੋ ਆਹ ਸਾਰੀ ਜਿਹੜੀ ਖੇਡ ਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਾਹ ਵਾਲੇ ਨੇ ਕਿਸੇ ਵੀ ਪੱਖ ਤੋਂ ਕੋਈ ਵੀ ਪਾਲਿਸੀ ਜਿਹੜੀ ਆ ਨਾ ਉਹ ਨੇਪਰੇ ਨਹੀਂ ਚਾੜੀ। ਚਾਹ ਵਾਲਾ ਕੌਣ ਆ, ਉਹ ਸਭ ਨੂੰ ਪਤਾ ਹੈ ਕਿ ਹਰੇਕ ਮਾਮਲੇ ਦੇ ਵਿੱਚ ਕਹਿ ਲਓ ਕਿ ਕੜੀ ਘੋਲ ਦਿੱਤੀ ਹੈ ਇਹਨਾਂ ਨੇ। ਵੈਕਸੀਨੇਸ਼ਨ ਡਰਾਈਵ ਮੈਂ ਤੁਹਾਨੂੰ ਖੋਲ ਕੇ ਦੱਸ ਦਿੱਤੀ ਆ ਕਿ ਹਿਸਾਬ ਲਾ ਲਓ 9.5 ਕਰੋੜ ਇੱਕ ਵਰਗ ਆ 18+ ਤੋਂ 45 ਤੱਕ ਦਾ, ਤਾਂ ਉਹ 9.5 ਕਰੋੜ ਕਦੋਂ ਕਵਰ ਹੋਏਗਾ? ਮਈ ਦਾ ਮਹੀਨਾ ਆਪ ਹੀ ਇਹਨਾਂ ਨੇ ਦੱਸਤਾ ਕਿ 2 ਕਰੋੜ ਦੇਵਾਂਗੇ ਅਸੀਂ ਰਾਜ ਸਰਕਾਰਾਂ ਨੂੰ। ਸੋ ਇਹ ਬਹੁਤ ਵੱਡਾ ਤੇ ਗੁੰਝਲਦਾਰ ਮਸਲਾ। ਮੇਰੇ ਖਿਆਲ ਦੇ ਨਾਲ ਜੁਲਾਈ ਅਗਸਤ ਤੱਕ ਕੁਛ ਨਹੀਂ ਇਹਨਾਂ ਦੇ ਪਿੜ ਪੱਲੇ ਪੈਣਾ। ਇਹਨਾਂ ਨੇ ਤਾਂ ਗਲੋਬਲ ਟੈਂਡਰਿੰਗ ਵਾਲੀ ਜਿਹੜੀ ਹੈਗੀ ਆ ਨਿਯਮਾਵਲੀ ਉਹ ਵੀ ਨਹੀਂ ਦਰੁਸਤ ਕੀਤੀ। ਖੈਰ ਦੇਖਦੇ ਆ, ਬਾਕੀ ਕੁਛ ਹੋਰ ਖਬਰਾਂ ਨੇ ਆਪਾਂ ਉਹਨਾਂ ਦੇ ਵਿੱਚ ਹੱਥ ਮਾਰ ਲੈਂਦੇ ਆ ਕਿ WHO ਨੇ ਚਿੰਤਾ ਜਤਾਈ। ਉਹ ਕਹਿੰਦੇ ਕਿ ਜਿਹੜਾ ਭਾਰਤ ਵਾਲਾ ਵੇਰੀਐਂਟ ਆ ਉਹ 44 ਦੇਸ਼ਾਂ 'ਚ ਮਿਲਿਆ ਵਾ। ਇਹ ਦੁਨੀਆ ਭਰ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਤਰੇ ਦਾ ਘੁੱਗੂ ਆ। ਇਸ ਤੋਂ ਇਲਾਵਾ ਕੈਂਬਰਿਜ ਯੂਨੀਵਰਸਿਟੀ ਦੇ 2 ਮੇਰੇ ਖਿਆਲ ਦੇ ਨਾਲ ਇੰਸਟੀਚਿਊਟ ਆ ਜਿਨ੍ਹਾਂ ਨੇ ਇੱਕ ਭਵਿੱਖਬਾਣੀ ਕੀਤੀ ਆ। ਉਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਕਰੋਨਾ ਦਾ ਅੰਤ ਬਹੁਤ ਨੇੜੇ ਆ, ਕਿਉਂਕਿ ਜਿਹੜਾ ਪੀਕ ਆਉਣਾ ਸੀਗਾ ਉਹ ਆ ਚੁੱਕਾ। ਵੈਸੇ ਗੱਲ ਠੀਕ ਵੀ ਹੋ ਸਕਦੀ ਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਮੁਸਲਸਲ ਕੇਸ ਜਿਹੜੇ ਆ ਉਹ ਘਟ ਰਹੇ ਆ। ਅੱਜ ਵੀ ਲਗਭਗ 3.5 ਲੱਖ ਜਿਹੜੇ ਆ ਰਿਕਾਰਡ ਕੀਤੇ ਗਏ ਆ, ਕਿਤੇ 4 ਤੋਂ ਵੱਧ ਗਏ ਸਨ। ਇੱਕ ਤਾਂ ਹੈਗਾ ਇਹਨਾਂ ਦਾ ਕੈਂਬਰਿਜ ਜੱਜ ਬਿਜ਼ਨਸ ਸਕੂਲ ਅਤੇ ਦੂਸਰਾ ਹੈ ਨੈਸ਼ਨਲ ਇੰਸਟੀਚਿਊਟ ਆਫ ਇਕਨੋਮਿਕ ਐਂਡ ਸੋਸ਼ਲ ਰਿਸਰਚ। ਇਹਨਾਂ ਦੀ ਇਹ ਸਟੱਡੀ ਹੈ, ਮੈਂ ਕੋਟ ਕਰ ਦਿੱਤੀ ਹੈ। ਇੱਧਰ ਜੇ ਆਪਾਂ ਦੇਖੀਏ ਤਾਂ ਇੱਕ NSUI ਦੇ ਨੇਤਾ ਨੇ ਗ੍ਰਹਿ ਮੰਤਰੀ ਬਾਰੇ ਕੰਪਲੇਂਟ ਕੀਤੀ ਅਮਿਤ ਸ਼ਾਹ ਜੀ ਬਾਰੇ। ਉਹ ਕਹਿੰਦੇ ਆ ਕਿ ਅਮਿਤ ਸ਼ਾਹ ਜੀ ਕਈ ਦਿਨਾਂ ਤੋਂ ਲਾਪਤਾ, ਪਲੀਜ਼ ਲੱਭ ਕੇ ਦਿਓ। ਸਾਡੇ ਦੇਸ਼ ਦੇ ਬਹੁਤ ਤਕੜੇ ਅਹੁਦੇਦਾਰ ਆ, ਸੋ ਪਲੀਜ਼ ਉਹਨਾਂ ਨੂੰ ਲੱਭ ਕੇ ਦਿਓ, ਹੈ ਨਾ ਕਿਤੇ। ਵਾਕਿਆ ਵੈਸੇ ਇਹ ਗੱਲ ਵੇਖਣ ਵਾਲੀ ਆ। ਅਮਿਤ ਸ਼ਾਹ ਦਿਖੇ ਨਹੀਂ ਇਲੈਕਸ਼ਨਾਂ ਤੋਂ ਬਾਅਦ, ਦਿਖੇ ਨਹੀਂ ਹੈ। ਪਤਾ ਨਹੀਂ ਕੋਈ ਜ਼ੋਰ ਦਾ ਝਟਕਾ ਲੱਗ ਗਿਆ। ਵੈਸੇ ਤਬੀਅਤ ਚਲੋ ਉਹਨਾਂ ਦੀ ਠੀਕ ਹੋਵੇ, ਆਪਾਂ ਦੁਆ ਕਰਦੇ ਹਾਂ। ਅੱਗੇ ਵੀ ਬਿਮਾਰ ਰਹੇ ਸੀ, ਯਾਦ ਹੈ ਨਾ ਤੁਹਾਨੂੰ ਕੋਵਿਡ ਦੀ ਪਹਿਲੀ ਵੇਵ ਦੇ ਵਿੱਚ, ਤੇ ਪਹਿਲਾਂ ਪੋਜ਼ਿਟਿਵ ਦਾ ਹੋਇਆ, ਫਿਰ ਕਹਿੰਦੇ ਕਿ ਜੀ ਫੇਰ ਹੋ ਗਿਆ। ਉਸ ਤੋਂ ਬਾਅਦ ਬਹੁਤ ਗੁਪਤ ਤਰੀਕੇ ਨਾਲ ਉਹਨਾਂ ਦਾ ਇਲਾਜ ਹੋਇਆ ਸੀਗਾ। ਇੰਡੀਆ 'ਚ ਹੋਇਆ ਜਾਂ ਬਾਹਰ ਹੋਇਆ ਮੈਨੂੰ ਨਹੀਂ ਪਤਾ। ਤਾਂ ਹੁਣ ਵੀ ਉਹ ਦਿਖ ਨਹੀਂ ਰਹੇ। ਖੈਰ ਦੂਜੀ ਗੱਲ ਫਿਰ ਵੈਕਸੀਨੇਸ਼ਨ ਵਾਲੀ ਜੁੜੀ ਆ ਕਿ 2 ਤੋਂ 18 ਸਾਲ ਦੇ ਬੱਚਿਆਂ ਜਾਂ ਨਾਬਾਲਗਾਂ ਲਈ ਵੀ ਮਨੁੱਖੀ ਕਲੀਨਿਕਲ ਅਜਮਾਇਸ਼ ਨੂੰ SEC ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਆ। ਤਾਂ ਕਹਿਣ ਦਾ ਮਤਲਬ ਹੈ ਕਿ 2 ਤੋਂ ਅਲੜ ਬਰੇਸ ਦੇ ਜਿਹੜੇ ਹੁੰਦੇ ਆ ਜਾਂ ਨਾਬਾਲਗ ਆ ਜਿਹੜੇ, ਉਹਨਾਂ ਵਾਸਤੇ, ਉਹਨਾਂ ਬੱਚਿਆਂ ਵਾਸਤੇ ਵੀ ਮਨਜ਼ੂਰੀ ਮਿਲ ਗਈ ਹੈ ਕਿ ਕਲੀਨਿਕਲ ਟਰਾਇਲ ਕੀਤੇ ਜਾ ਸਕਦੇ। ਪਰ ਗੱਲ ਤੇ ਇਹ ਹੈ ਨਾ ਕਿ ਹੁਣ ਦੰਦ ਤੇ ਹੈਗੇ ਹੀ ਆ, ਪਰ ਰੌਲਾ ਤੇ ਛੋਲਿਆਂ ਦਾ ਹੈ ਨਾ। ਛੋਲੇ ਮਿਲਣ ਤੇ ਤਦੇ ਹੀ ਆ, ਦੰਦ ਤੇ ਹੈ ਹੀ ਆ, ਉਹ ਤਦੀ ਦੇ ਹੀ ਪਏ ਆ। ਚਲੋ ਕਲੀਨਿਕਲ ਟਰਾਇਲ ਇਹ ਵੀ ਹੋ ਜਾਣਗੇ। ਖੈਰ ਦੂਸਰੇ ਪਾਸੇ ਹਾਈ ਕੋਰਟ ਨੇ ਅੱਜ ਇੱਕ ਹੋਰ ਵੱਡਾ ਫੈਸਲਾ ਲਿਆ। ਇਲਾਹਾਬਾਦ ਹਾਈ ਕੋਰਟ ਨੇ, ਉਹਨਾਂ ਨੇ ਆਖਿਆ ਕੋਵਿਡ ਦੇ ਨਾਲ ਜਿਨ੍ਹਾਂ ਅਧਿਕਾਰੀਆਂ ਦੀ ਜਾਨ ਗਈ ਆ, ਮਤਲਬ ਕਿ ਇਲੈਕਸ਼ਨ ਡਿਊਟੀ 'ਚ ਜਿਹੜੇ ਸਨ UP ਦੇ ਵਿੱਚ, ਉਹਨਾਂ ਨੂੰ ਘੱਟੋ ਘੱਟ 1-1 ਕਰੋੜ ਮੁਆਵਜ਼ਾ ਦੇਵੋ। 1-1 ਕਰੋੜ। ਕਹਿੰਦੇ ਕਿ ਤੁਸੀਂ ਤਾਂ ਉਹਨਾਂ ਦੇ ਟੈਸਟ ਕਰਾਏ ਬਿਨਾਂ ਹੀ ਵਿਚਾਰਿਆਂ ਨੂੰ ਡਿਊਟੀ ਤੇ ਝੋਕ ਦਿੱਤਾ। ਹੱਦ ਹੋ ਗਈ ਆ ਤੁਹਾਡੀ। ਵੈਸੇ ਕਮਾਲ ਦੀ ਗੱਲ ਆ। ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਮਿਲਣਾ ਚਾਹੀਦਾ, ਕਿਉਂਕਿ ਜਿਨ੍ਹਾਂ ਦੇ ਘਰ ਹੀ ਉਹਨਾਂ ਦੀ ਕਮਾਈ ਤੇ ਟਿਕੇ ਸਨ, ਬਹੁਤ ਔਖਾ ਹੋ ਜਾਂਦਾ ਹੈ। ਜੌਬ ਵੀ ਦੇਣੀ ਚਾਹੀਦੀ ਉਹਨਾਂ ਦੇ ਵਾਰਸਾਂ ਨੂੰ। ਦੂਜੇ ਪਾਸੇ ਜੇ ਆਪਾਂ ਦੇਖੀਏ, ਇੱਕ ਵਿਵਾਦ ਹੋਇਆ ਸੀਗਾ ਦਿੱਲੀ ਦੇ ਇੱਕ ਹਸਪਤਾਲ ਦਾ, ਡਾਕਟਰ ਨਰਸ ਦੇ ਨਾਲ ਥੱਪੜੋ ਥੱਪੜੀ ਹੋਏ ਸਨ। ਉਸ ਡਾਕਟਰ ਦੀ ਲਾਸ਼ ਮਿਲੀ ਆ ਭੇਤ ਭਰੀ ਹਾਲਤ ਦੇ ਵਿੱਚ। ਇਨਵੈਸਟੀਗੇਸ਼ਨ ਚੱਲਦੀ ਪਈ ਆ। ਵੈਸੇ ਲੋਕਡਾਊਨ ਹੈ, ਤੁਹਾਨੂੰ ਪਤਾ ਹੀ ਆ, 80% ਦੇਸ਼ ਹੈ ਜਿਹੜਾ ਉਹ ਲੋਕਡਾਊਨ ਦੇ ਵਿੱਚ ਹੀ ਆ, ਕਿਤੇ ਮਿੰਨੀ ਲੋਕਡਾਊਨ ਵੀ ਆ। ਤਾਂ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਤੁਹਾਨੂੰ ਪਤਾ ਬੇਚੈਨੀ ਹੁੰਦੀ ਆ। ਇਸੇ ਤਰ੍ਹਾਂ ਦੀ ਬੇਚੈਨੀ ਇੱਕ ਕੇਰਲ ਦੇ ਵਿੱਚ ਹੋਈ ਆ। ਮੁੰਡੇ ਨੂੰ ਉਹਦਾ ਟੱਬਰ ਜਿਹੜਾ ਕਿਤੇ ਦੂਰ ਰਹਿੰਦਾ ਸੀ, 200-250 ਕਿਲੋਮੀਟਰ ਦੂਰ, ਤੇ ਬੱਚਿਆਂ ਨੂੰ ਮਿਲਣ ਦੀ ਤਾਂਘ ਸੀ, ਤੇ ਉਹ ਜਿਵੇਂ ਸੋਹਣੀ ਕੱਚੇ ਤੇ ਧਰ ਕੇ ਜਾਂਦੀ ਸੀ, ਜਿਵੇਂ ਆਪਾਂ ਪੜ੍ਹਦੇ ਆ ਨਾ। ਤਾਂ ਉਸੇ ਤਰ੍ਹਾਂ ਹੀ ਕਹਿੰਦੇ ਆ ਕਿ ਇਹਨੇ ਵੀ ਬੱਸ ਅੱਡੇ 'ਚ ਬੱਸ ਖੜੀ ਸੀ ਕਿਤੇ, ਤੇ ਮਾਰਿਆ ਉਹਨੂੰ ਗੇਰ ਤੇ ਖਿੱਚ ਦਿੱਤੀ। 4 ਜ਼ਿਲ੍ਹੇ ਬੱਸ ਖਿੱਚੀ ਲਗਿਆ।
4 ਜ਼ਿਲ੍ਹੇ ਕ੍ਰਾਸ ਕਰ ਗਿਆ, ਫਿਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਪੁਲਿਸ ਨੇ ਉਹਨੂੰ ਰੋਕਿਆ, ਫਿਰ ਗ੍ਰਿਫਤਾਰ ਕੀਤਾ। ਆਹ ਹਾਲ ਬਣਿਆ ਪਿਆ ਕਿ ਬੱਸ ਵੀ ਚੋਰੀ ਕਰਕੇ ਜਿਹੜੇ ਆ ਲੋਕ ਪਹੁੰਚਦਾ ਹੋਣਾ ਚਾਹੁੰਦੇ ਆ ਘਰ ਦੇ ਵਿੱਚ। ਇੱਕ ਹੋਰ ਹਰਿਆਣੇ ਤੋਂ ਬੜੀ ਸ਼ਰਮਨਾਕ ਤਸਵੀਰ ਅੱਜ ਵੇਖਣ ਨੂੰ ਮਿਲੀ ਆ। ਵੈਸੇ 2 ਤਸਵੀਰਾਂ ਹਰਿਆਣੇ ਤੋਂ ਬੜੀਆਂ ਬੇਚੈਨ ਕਰਨ ਵਾਲੀਆਂ। ਇੱਕ ਤੇ ਇਹ ਆ ਕਿ ਕੈਂਥਲ ਦਾ ਹਸਪਤਾਲ ਸੀ ਮੇਰੇ ਖਿਆਲ ਦੇ ਨਾਲ, ਜਿੱਥੇ ਤੁਸੀਂ ਦੇਖੋਗੇ ਤਾਂ ਵਿਜ਼ੂਅਲ ਦੇ ਵਿੱਚ ਕੀ ਆ ਰਿਹਾ ਕਿ ਜਿਹੜੇ ਕਮਜ਼ੋਰ ਹੋ ਚੁੱਕੇ ਆ ਸਾਡੀਆਂ ਬੀਬੀਆਂ ਕਹਿ ਲਓ ਜਾਂ ਬਜ਼ੁਰਗ ਮਰੀਜ਼ ਜਿਹੜੇ ਆ, ਉਹਨਾਂ ਨੂੰ ਵਾਸ਼ਰੂਮ ਦੇ ਵਿੱਚੋਂ ਕੋਈ ਠਾ ਨਹੀਂ ਰਿਹਾ, ਬੂਹੇ 'ਚ ਬੈਠੇ ਹੋਏ ਆ। ਤੇ ਇੱਥੋਂ ਤੱਕ ਕਿ ਇੱਕ ਬਜ਼ੁਰਗ ਪੇਸ਼ੈਂਟ ਨੂੰ ਬੈੱਡ ਤੇ ਬੰਨਿਆ ਹੋਇਆ, ਜਿਵੇਂ ਗੁੰਡੇ ਨਹੀਂ ਸਨ ਬੰਨ ਦਿੰਦੇ ਪੁਰਾਣੀਆਂ ਫਿਲਮਾਂ 'ਚ, ਮਤਲਬ ਕਿ ਮੰਜੇ ਜਿਹੇ ਦੇ ਨਾਲ ਹੀਰੋ ਨੂੰ ਕਈ ਮੌਕਿਆਂ ਤੇ ਉਹ ਤੇ ਵਿਚਾਰਾ ਮਤਲਬ ਕਿ ਹੀਰੋ ਤਾਂ ਜ਼ੋਰ ਜ਼ਾਰ ਲਾ ਕੇ ਤੜਾ ਲੈਂਦਾ ਸੀ ਉਹ ਸੰਗਲ ਰੱਸੇ ਜੇ, ਤੇ ਇੱਥੇ ਤੇ ਵਿਚਾਰਾ ਜਿਹੜਾ ਬਜ਼ੁਰਗ ਆ ਉਹਨੇ ਢਾਲ ਪਿਆ। ਚਲੋ ਤੜਫਦਾ ਹੋਏਗਾ, ਤੜਫਣਾ ਹੀ ਆ ਜਦੋਂ ਬੰਦੇ ਦੀ ਜਾਨ ਨਿਕਲਦੀ ਆ, ਤੇ ਉਹਨੂੰ ਰੱਸੀਆਂ ਨਾਲ ਜਾਂ ਪੱਟੀਆਂ ਨਾਲ ਬੰਨਣਾ ਇਹ ਕਿੱਥੋਂ ਦੀ ਇਨਸਾਨੀਅਤ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਆਈ, ਇਹ ਮੇਰੇ ਖਿਆਲ ਦੇ ਨਾਲ ਹਾਸੀ ਤੋਂ ਸੀ, ਜਿੱਥੇ ਲੋਕਡਾਊਨ ਦੇ ਵਿੱਚ ਹੀ ਇੱਕ 90 ਸਾਲ ਦੀ ਜਿਹੜੀ ਬੀਬੀ ਸੀਗੀ, ਜਿਹੜੀ ਕਿ ਖੁਦ ਰੇਲਵੇ 'ਚੋਂ ਰਿਟਾਇਰਡ ਕਰਮਚਾਰੀ ਸੀਗੀ, ਉਹਨੂੰ ਉਹਦੀ ਨੂੰਹ ਨੇ ਤੇ ਪੁੱਤ ਨੇ ਘਰੋਂ ਕੱਢ ਦਿੱਤਾ। ਉਹ ਵੀ ਕਾਫੀ ਜ਼ਿਆਦਾ ਦਿਲ ਕੰਬਾਊ ਦਾਸਤਾਨ ਸੀਗੀ। ਇਸੇ ਤਰ੍ਹਾਂ ਕਾਨਪੁਰ ਦੇ ਵਿੱਚੋਂ ਇੱਕ ਰਿਪੋਰਟ ਦਿੱਤੀ ਹੈ ਨਵ ਭਾਰਤ ਟਾਈਮਸ ਨੇ, ਉਹਨਾਂ ਨੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਆ। ਉਹ ਕਹਿੰਦੇ ਕਿ ਜਦੋਂ ਕਿਸੇ ਦਾ ਪਿਆਰਾ ਗੁਜ਼ਰ ਜਾਂਦਾ ਹੈ ਕੋਵਿਡ ਦੇ ਨਾਲ, ਤਾਂ ਇੱਕ ਲੜੀਵਾਰ ਕਰਪਸ਼ਨ ਸ਼ੁਰੂ ਹੁੰਦੀ ਆ, ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੜੀਵਾਰ ਇੱਕ ਵਸੂਲੀ ਸ਼ੁਰੂ ਹੋ ਜਾਂਦੀ ਆ। ਮਤਲਬ ਕਿ ਪਹਿਲਾਂ ਕਿਹਾ ਜਾਂਦਾ ਕਿ ਲਾਸ਼ ਚੱਕਣੀ ਹੈ ਤਾਂ ਇੰਨੇ ਗਲਵਜ਼ ਲਿਆਓ, ਇੰਨਾ ਸੈਨੀਟਾਈਜ਼ਰ ਲਿਆਓ, ਉੱਥੋਂ ਲੈ ਕੇ ਕਿ ਫਿਰ ਜਿੰਨੇ ਲਾਸ਼ ਐਂਬੂਲੈਂਸ ਤੱਕ ਰੱਖਣੀ ਹੈ 500 ਰੁਪਇਆ ਉਹ ਲੈਂਦਾ। ਫਿਰ ਜਦੋਂ ਮਤਲਬ ਕਿ ਉੱਥੇ ਰੱਖੀ ਜਾਂਦੀ ਆ ਬੋਡੀ ਜਿਹੜੀ ਹੁੰਦੀ, ਤੁਹਾਨੂੰ ਪਤਾ ਬੋਡੀ ਬੈਗ ਇਹਦਾ ਹੁੰਦਾ, ਤੇ ਜੇ ਮੂੰਹ ਵੇਖਣਾ ਤੇ ਤਦ ਇੰਨੇ ਪੈਸੇ ਦਿਓ। ਜੇ ਤੁਸੀਂ ਕੋਈ ਉਹਦੇ ਮਤਲਬ ਕਿ ਵਿਚਾਰੇ ਦੇ, ਜਿਵੇਂ ਆਪਾਂ ਲੀੜਾ ਲੱਤਾ ਰੱਖ ਦਿੰਦੇ ਕਈ ਵਾਰ ਆਪਣੇ ਹੈਗਾ ਨਾ ਦੇਖਣਾ ਅੰਤਮ ਸੰਸਕਾਰ ਦੇ ਵਿੱਚ ਆਪਾਂ ਲੀੜਾ ਲੱਤਾ ਰੱਖਦੇ ਹਾਂ, ਨਾਲ ਕਈ ਰਸਮਾਂ ਕਰਦੇ ਹਾਂ। ਜੇ ਕੋਈ ਐਸੀ ਰਸਮ ਕਰਨੀ ਉਹਦਾ ਰੇਟ ਵੱਖਰਾ ਹੈ। ਕਮਾਲ ਦੀ ਗੱਲ ਹੈ, ਫੀਸਾਂ ਰੱਖੀਆਂ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਇੱਥੇ ਰੇਟ ਰੱਖੇ ਹੋਏ ਮੁਰਦੇ ਜਲਾਉਣ ਦੇ ਵੀ। ਤਾਂ ਇਹ ਤੁਸੀਂ ਹਿਸਾਬ ਲਾ ਲਓ ਕਿ ਕਿੱਥੋਂ ਰਿਸ਼ਵਤ ਸ਼ੁਰੂ ਹੋ ਜਾਂਦੀ, ਕਿੱਥੋਂ ਵਸੂਲੀ ਸ਼ੁਰੂ ਹੋ ਜਾਂਦੀ ਆ। ਮਰਿਆਂ ਨੂੰ ਵੀ ਖਾਈ ਜਾਂਦੇ ਆ। ਇੱਧਰ ਸੰਭਾਵਨਾ ਸੇਠ ਇੱਕ ਐਕਟਰੈਸ ਆ ਕੁੜੀ, ਉਹ ਕਹਿ ਲਓ ਕਿ ਫਨੀ ਕਰੈਕਟਰ ਵੀ ਕਰਦੀ ਆ। ਉਹਨੇ ਵੀ ਇੰਸਟਾ ਤੇ ਇੱਕ ਪੋਸਟ ਪਾਇਆ, ਉਹ ਕਹਿੰਦੀ ਕਿ ਸਿਰਫ ਮੇਰੇ ਪਿਤਾ ਜੀ ਕਰੋਨਾ ਨਾਲ ਨਹੀਂ ਮਰੇ। ਉਹਦੇ ਕਹਿਣ ਦਾ ਮਤਲਬ ਹੈ ਕਿ ਸਿਸਟਮ ਨੇ ਹੀ ਮਾਰਿਆ। ਵੈਸੇ ਇੱਕ ਬਹੁਤ ਵਧੀਆ ਅਭਿਨੇਤਾ ਵੀ ਮਰਿਆ ਪਿਛਲੇ ਦਿਨੀ, ਸ਼ਾਇਦ ਉਹਦਾ ਨਾਮ ਰਾਹੁਲ ਵੋਹਰਾ ਸੀਗਾ। ਉਹਦੀ ਪਤਨੀ ਨੇ ਵੀ ਇਹੋ ਹੀ ਕਿਹਾ ਕਿ ਕਾਸ਼ ਮੇਰੇ ਪਤੀ ਨੂੰ ਇਲਾਜ ਮਿਲ ਗਿਆ ਹੁੰਦਾ। ਤਾਂ ਤੁਸੀਂ ਦੇਖੋ ਕਿ ਸੈਲੀਬ੍ਰਿਟੀ ਜਿਹੜੇ ਆ ਉਹ ਜਾਂ ਜਿਹੜੇ ਬਹੁਤ ਵੱਡੇ ਸਿਆਸਤਦਾਨ ਆ ਉਹ ਵੀ ਇਹਨਾਂ ਚੀਜ਼ਾਂ ਨਾਲ ਜੂਝ ਰਹੇ ਆ। ਇੱਧਰ ਮਹਾਰਾਸ਼ਟਰ ਦੇ ਇੱਕ ਡਾਕਟਰ ਨੇ ਗੋਬਰ ਥੈਰੇਪੀ ਤੋਂ ਬਾਅਦ ਨਵਾਂ ਇੱਕ ਆਵਿਸ਼ਕਾਰ ਕੀਤਾ ਆ, ਨਵੀਂ ਉਹਨੇ ਖੋਜ ਕੀਤੀ ਆ। ਉਹ ਕਹਿੰਦਾ ਮੈਂ ਸ਼ਰਾਬ ਪਿਆ ਕਿ 50 ਬੰਦੇ ਠੀਕ ਕੀਤੇ, ਤੁਸੀਂ ਕਿੱਧਰ ਤੁਰੇ ਫਿਰਦੇ, ਕਿਹੜੇ ਪੰਗਿਆਂ ਨੂੰ ਪਏ ਆ ਤੁਸੀਂ। ਉਹ ਕਹਿੰਦਾ ਕਿ ਆਪਾਂ ਦਾਰੂ ਪਿਲਾ ਕੇ ਇੰਨੇ ਬੰਦੇ ਠੀਕ ਕਰ ਚੁੱਕੇ ਆ। ਖੈਰ ਜੇ ਇੱਧਰ ਦੇਖੀਏ ਆਪਾਂ ਪੰਜਾਬ ਦੇ ਤਾਂ ਹਾਲਾਤ ਥੋੜੇ ਨਾਸਾਜ਼ ਹੀ ਨੇ ਇਹਨਾਂ ਦੀ ਵਿਵਸਥਾ ਦੇ ਪੱਖੋਂ। ਤਾਂ ਸੋਨੀ ਜਿਹੜੇ ਮੰਤਰੀ ਆ ਓਮ ਪ੍ਰਕਾਸ਼ ਸੋਨੀ, ਉਹ ਕਹਿੰਦੇ ਕਿ ਸਾਡੇ ਇੱਥੇ ਤਾਂ ਜ਼ਿਆਦਾ ਮਾਮਲੇ ਵਿਗੜ ਰਹੇ ਨੇ, ਮੌਤਾਂ ਸਾਡੇ ਹਸਪਤਾਲਾਂ 'ਚ ਤਾਂ ਜ਼ਿਆਦਾ ਹੋ ਰਹੀਆਂ ਕਿਉਂਕਿ ਨਿੱਜੀ ਹਸਪਤਾਲ ਐਨ ਮੌਕੇ ਤੇ ਰੈਫਰ ਕਰਦੇ ਆ। ਮਤਲਬ ਕਿ ਜਦੋਂ ਬਹੁਤ ਜ਼ਿਆਦਾ ਕੋਈ ਬੰਦਾ ਢਿੱਲਾ ਹੋ ਜਾਂਦਾ ਉਦੋਂ ਉਹਨੂੰ ਰੈਫਰ ਕਰਦੇ ਆ। ਮੌਤ ਉਹਦੀ ਸਾਡੇ ਆ ਕੇ ਕਾਲਜ, ਮੈਡੀਕਲ ਕਾਲਜ ਦੇ ਵਿੱਚ ਹੋ ਜਾਂਦੀ ਹੈ। ਮਤਲਬ ਕਿ ਨਿੱਜੀ ਹਸਪਤਾਲ ਕਮਾਈ ਕਰਦੇ ਆ, ਐਂਡ ਤੇ ਜਦੋਂ ਬੰਦਾ ਮਰਨ ਲੱਗਦਾ ਉਹਨੂੰ ਸਰਕਾਰੀ ਹਸਪਤਾਲ ਨੂੰ ਤੋਰ ਦਿੰਦੇ ਆ। ਤਾਂ ਇਹਦਾ ਹੱਲ ਵੀ ਭਾਈ ਤੁਸੀਂ ਕਰਨਾ। ਹੁਣ ਸਰਕਾਰ ਦੇ ਵਿੱਚ ਤੁਸੀਂ ਬੈਠੇ ਹੋ, ਸਰਕਾਰ ਦੇ ਵਿੱਚ ਹੁਣ ਕੋਈ ਨਾਗਾਲੈਂਡ ਤੋਂ ਆ ਕੇ ਤਾਂ ਵਸ਼ਿੰਦੇ ਨਹੀਂ ਬੈਠੇ। ਦੂਜੇ ਪਾਸੇ ਭਵਾਨੀਗੜ੍ਹ ਦੇ ਵਿੱਚ ਪੁਲਿਸ ਦੇ ਧੱਕੇ ਤੋਂ ਦੁਖੀ ਸਬਜ਼ੀ ਵਿਕਰੇਤਾ ਜਿਹੜੇ ਸੀਗੇ, ਉਹਨਾਂ ਨੇ ਇੱਕ ਐਸਾ ਕਾਰਨਾਮਾ ਕੀਤਾ ਕਿ ਸਾਰੇ ਹੈਰਾਨ ਰਹਿ ਗਏ ਕਿ ਲਿਆ ਕੇ ਸਬਜ਼ੀਆਂ ਜਿਹੜੀਆਂ ਸੀਗੀਆਂ ਟੈਂਪੂਆਂ ਦੇ ਵਿੱਚ ਲੱਦ ਕੇ ਤਾਂ ਉਹਨਾਂ ਨੇ ਹਾਈਵੇ ਤੇ ਲਾ ਦਿੱਤੀਆਂ, ਢੇਰੀਆਂ ਲਾ ਦਿੱਤੀਆਂ। ਸਬਜ਼ੀਆਂ ਦੀ ਚਟਨੀ ਬਣ ਗਈ ਉੱਥੇ, ਮਤਲਬ ਕਿ ਵਾਹਨ ਲੰਘ ਕੇ। ਉਹਨਾਂ ਨੇ ਆਖਿਆ ਕੀ ਕਰੀਏ, ਜਦੋਂ ਵੀ ਰੇਹੜੀ ਰੂੜੀ ਲਾਉਣੀ ਹੁੰਦੀ ਹੈ 9-10 ਵੱਜ ਜਾਂਦੇ ਆ
ਕਰਦਿਆਂ ਕਰਾਉਂਦਿਆਂ ਜਦੋਂ ਨੂੰ ਕੰਮ ਚੱਲਣਾ ਹੁੰਦਾ ਉਦੋਂ ਨੂੰ ਡੰਡਾ ਲੈ ਕੇ ਆ ਜਾਂਦੇ, ਨਾਲੇ ਸਬਜ਼ੀ ਚੁੱਕ ਕੇ ਲੈ ਜਾਂਦੇ, ਨਾਲੇ ਘਸੁੰਨ ਮੁੱਕੀ ਕਰ ਜਾਂਦੇ ਆ। ਖੈਰ ਇਹ ਵੀ ਇੱਕ ਪੱਖ ਆ। ਅੰਮ੍ਰਿਤਸਰ ਦੇ ਵਿੱਚ ਵੀ ਉਹ ਬਹੁਤ ਮਾਮਲੇ ਆਉਂਦੇ ਆ ਜੀ, ਪੁਲਿਸ ਦੇ ਨਾਲ ਖਹਿਬੜਾ ਖਹਿਬੜੀ ਲੋਕਾਂ ਦੀ ਚੱਲਦੀ ਰਹਿੰਦੀ ਆ। ਇੱਧਰ ਕਰੋਨਾ ਟੈਸਟ ਦੀ ਰਿਪੋਰਟ ਲੈਣ ਆਏ ਇੱਕ ਬਜ਼ੁਰਗ ਨਾਲ ਧੱਕਾ ਮੁੱਕੀ ਹੋਈ ਆ, ਦੱਸਦੇ ਲੁਧਿਆਣੇ ਦੇ ਵਿੱਚ। ਪਰ ਜਿਸ ਸਿਕਿਉਰਿਟੀ ਵਾਲੇ ਨੇ ਕੀਤੀ ਆ ਉਹਦੇ ਪੱਖ 'ਚ ਹਸਪਤਾਲ ਵਾਲੇ ਖੜ ਗਏ ਕਿ ਜੇ ਇਹਨੂੰ ਕੁਝ ਹੋਇਆ ਤੇ ਅਸੀਂ ਹੜਤਾਲ ਤੇ ਚਲੇ ਜਾਵਾਂਗੇ, ਕੀ ਕਰੀਏ ਦੱਸੋ। ਬਹੁਤ ਬੁਰਾ ਹਾਲ ਆ। ਪਟਿਆਲੇ ਦੇ ਇੱਕ ਵੱਡੇ ਹਸਪਤਾਲ ਦੇ ਖਿਲਾਫ ਸ਼ਿਕਾਇਤ ਪੁੱਜੀ ਆ। ਇੱਥੇ ਵੀ ਇਹੀ ਮਾਮਲਾ ਕਿ ਦੇਵੀਗੜ੍ਹ ਤੋਂ ਆਏ ਇੱਕ ਪੇਸ਼ੈਂਟ ਦੇ ਭਰਾ ਨੇ ਕਿਹਾ ਕਿ ਉਹ ਕੁੱਟ-ਕੁੱਟ ਕੇ ਉਹਦਾ ਤਾਂ ਖੂਨ ਹੀ ਅੰਦਰ ਪਾ ਦਿੱਤਾ, ਮਤਲਬ ਕਿ ਹੱਡੀਆਂ ਉਹਦੀਆਂ ਜਿਹੜੀਆਂ ਵਿਚਾਰੇ ਦੀਆਂ ਤੱਤੀਆਂ ਕਰ ਦਿੱਤੀਆਂ ਮਰੀਜ਼ ਦੀਆਂ। ਪ੍ਰਨੀਤ ਕੌਰ ਅੱਜ ਪਟਿਆਲੇ ਦੇ ਵਿੱਚ ਹੀ ਸਨ, ਇਹ ਗਏ ਰਜਿੰਦਰਾ ਹਸਪਤਾਲ ਦੇ ਵਿੱਚ, ਤੇ ਜਿਹੜਾ SHO ਆ ਉੱਥੋਂ ਕੂਤਵਾਲੀ ਦਾ, ਉਹਨੇ ਮੀਡੀਆ ਵਾਲਿਆਂ ਨੂੰ ਵੀ ਗਾਂਹ ਜਾਣ ਤੋਂ ਰੋਕ ਦਿੱਤਾ ਕਿਉਂਕਿ ਲੋਕੀ ਜਿਹੜੇ ਸੀ ਬਹੁਤ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਸੀਗੇ, ਜਿਹੜੇ ਉੱਥੇ ਆਏ ਸੀਗੇ, ਇਕੱਠੇ ਹੋਏ ਸੀਗੇ ਕਿ ਹਾਂ ਅਸੀਂ ਦੁੱਖ ਦਰਦ ਦੱਸਦੇ ਹਾਂ। ਉਹ ਕਹਿੰਦੇ ਕਿ ਸਾਨੂੰ ਪਹਿਲਾਂ ਹੀ ਹਸਪਤਾਲ ਪ੍ਰਸ਼ਾਸਨ ਨੇ ਕੱਢ ਦਿੱਤਾ ਬਾਹਰ ਕਿ ਕਿਤੇ ਇਹ ਸੱਚਾਈ ਨਾ ਦੱਸ ਦੇਣ। ਸੋ ਇਹ ਵੀ ਹਾਲਾਤ ਬਣੇ ਪਏ ਨੇ। ਦੂਜੀ ਗੱਲ ਹੈ ਜਿਹੜੀ ਕਿ ਲੁਧਿਆਣੇ ਦੀ ਇੱਕ ਸੈਨੀਟਾਈਜ਼ਰ ਫੈਕਟਰੀ ਤੇ ਛਾਪਾ ਮਾਰਿਆ ਗਿਆ, ਨਕਲੀ ਸੈਨੀਟਾਈਜ਼ਰ ਬਣਾਉਣ ਦੇ ਦੋਸ਼ ਲੱਗੇ ਆ। ਮਾਲਕ ਨੇ ਹਮੇਸ਼ਾ ਮੰਗੇ ਦੋਸ਼ ਜਿਹੜੇ ਨਕਾਰੇ ਆ। ਇੱਧਰ ਪੁਲਿਸ ਨੇ ਕਿਹਾ ਕਿ ਆਨਲਾਈਨ ਠੱਗੀ ਦੇ ਮਾਮਲੇ ਕਰੋਨਾ ਕਾਲ 'ਚ ਬਹੁਤ ਵਧੇ, ਜਿੱਦਾਂ ਟੀਕਾਕਰਨ ਚੱਲ ਰਿਹਾ ਜਾਂ ਹੋਰ ਚੀਜ਼ਾਂ ਚੱਲ ਰਹੀਆਂ, ਜਾਂ ਜਿਵੇਂ ਕਿਸੇ ਨੇ ਆਨਲਾਈਨ ਕੋਈ ਚੀਜ਼ ਮੰਗਵਾਉਣੀ ਤਾਂ ਰਲਦੀਆਂ ਮਿਲਦੀਆਂ ਵੈਬਸਾਈਟਾਂ ਵੀ ਤਿਆਰ ਕੀਤੀਆਂ ਗਈਆਂ ਬਚ ਕੇ ਮੋੜ ਤੋਂ। ਇੱਧਰ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਇੰਤਕਾਲ ਹੋ ਗਿਆ ਸੀ, ਦੇਹਾਂਤ ਹੋ ਗਿਆ ਸੀਗਾ। ਸਰਕਾਰੀ ਸਨਮਾਨਾਂ ਦੇ ਨਾਲ ਉਹਦਾ ਅੰਤਮ ਸੰਸਕਾਰ ਹੋਇਆ। ਦੇਖੋ ਆਮ ਬੰਦੇ ਵਾਸਤੇ ਇਹ ਆ ਕਿ ਤੁਸੀਂ 20 ਤੋਂ ਵੱਧ ਬੰਦੇ ਸੰਸਕਾਰ ਤੇ ਇਕੱਠੇ ਨਹੀਂ ਹੋ ਸਕਦੇ, ਤੇ ਇਹਨੂੰ ਗਾਰਡ ਆਫ ਆਨਰ ਜਿਹੜਾ ਉਹ ਵੀ ਦਿੱਤਾ ਗਿਆ, ਔਰ ਕੀ SSP ਕੀ DIG ਤੇ ਸੈਂਕੜੇ ਹਜ਼ਾਰਾਂ, ਸੈਂਕੜੇ ਵੀ ਨਹੀਂ ਹਜ਼ਾਰਾਂ ਹੀ ਕਹਿ ਸਕਦੇ, ਹਜ਼ਾਰਾਂ ਦੀ ਭੀੜ ਸੀ, ਕਿਸੇ ਨੇ ਰੋਕਿਆ ਨਹੀਂ। ਚਲੋ ਠੀਕ ਹੈ, ਇਹੋ ਜਿਹੇ ਮੌਕੇ ਤੇ ਮੈਂ ਇਹ ਗੱਲ ਕਰਦਾ ਚੰਗੀ ਆ, ਚੰਗਾ ਵੀ ਨਹੀਂ ਲੱਗਦਾ ਕਿਉਂਕਿ ਦੁਖੀ ਮੌਕੇ ਤੇ ਆਪਾਂ ਕਹਿੰਦੇ ਕਿ ਕੋਈ ਗੱਲ ਨਹੀਂ ਹੈ, ਛੋਟ ਹੁੰਦੀ ਆ। ਪਰ ਦੂਸਰਾ ਬੰਦਾ ਜੇ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਹਦੇ ਨਾਲ ਬੁਰੀ ਕੀਤੀ ਜਾਂਦੀ ਹੈ, ਜਿਵੇਂ ਮੈਂ ਤੁਹਾਨੂੰ ਉਪਰੋਕਤ ਕੁਝ ਮਿਸਾਲਾਂ ਦਿੱਤੀਆਂ। ਸੋ ਇਹ ਤਗੜੇ ਦਾ 27-100 ਵਾਲਾ ਕੰਮ ਹੈ ਜਿਹੜਾ ਚੱਲੀ ਜਾਂਦਾ ਨਾਲ। ਜੀ 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 ਮਿੰਟੂ ਜੀ, ਅਗਲੀ ਗੱਲ ਕਰ ਲਈਏ। ਮੋਦੀ ਦਾ ਜਿਹੜਾ ਸੈਂਟਰਲ ਵਿਸਟਾ ਪ੍ਰੋਜੈਕਟ ਆ, ਹੁਣ ਉਸ ਦੀ ਫੋਟੋਗ੍ਰਾਫੀ ਦੇ ਉੱਤੇ ਵੀ ਪਾਬੰਦੀ। ਦੇਖੋ ਇਹਨਾਂ ਨੇ ਬਦਨਾਮੀ ਖੱਟ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਕਹਿ ਦਿੱਤਾ ਜੀ ਕਿ ਦੇਖੋ ਜੀ ਅਸੀਂ ਜੋ ਵੀ ਕਰ ਰਹੇ ਹਾਂ ਕਾਨੂੰਨ ਦੇ ਮੁਤਾਬਕ ਕਰ ਰਹੇ ਹਾਂ, ਫਲਾਂ ਕਰ ਰਹੇ ਹਾਂ, ਟਮਕਾਮ ਕਰ ਰਹੇ ਹਾਂ, ਪਹਿਲਾਂ ਤੋਂ ਹੀ ਆ ਇੱਥੇ ਜਿਹੜੇ ਮਜ਼ਦੂਰ ਲੱਗੇ ਹੋਏ ਆ ਉਹਨਾਂ ਦਾ ਬਕਾਇਦਾ ਅਸੀਂ ਟੈਸਟ ਕਰਦੇ, ਮਤਲਬ ਕਿ ਸਾਰਾ ਕੁਝ ਇਹਨਾਂ ਨੇ ਕਹਿ ਦਿੱਤਾ। ਦੂਜੇ ਪਾਸੇ ਅੱਜ ਕੁਝ ਫੋਟੋਆਂ ਜਿਹੜੀਆਂ ਉਹ ਕਾਂਗਰਸੀਆਂ ਨੇ ਟਵੀਟ ਕੀਤੀਆਂ ਜਿਹਦੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਕਮਾਲ ਦੀ ਗੱਲ ਆ ਕਿ ਦੇਸ਼ ਦੇ ਪੈਸੇ ਨਾਲ ਦੇਸ਼ ਦੇ ਵਿੱਚ ਬਣ ਜਾ ਰਹੇ ਕਿਸੇ ਪ੍ਰੋਜੈਕਟ ਨੂੰ ਦੇਸ਼ ਦਾ ਵਸਿੰਦਾ ਵੇਖ ਨਹੀਂ ਸਕਦਾ, ਬੈਰੀਕੇਡਿੰਗ ਕਰ ਦਿੱਤੀ ਆ। ਔਰ ਲਿਖ ਕੇ ਲਾ ਦਿੱਤਾ ਗਿਆ ਹੈ ਕਿ ਫੋਟੋਗ੍ਰਾਫੀ ਦੀ ਮਨਾਹੀ ਹੈ। ਜਿਵੇਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆਪਾਂ ਪੜ੍ਹਦੇ ਆ ਨਾ, ਬੋਰਡ ਲੱਗੇ ਹੁੰਦੇ ਆ ਕਿ ਭਾਈ ਇਹਨਾਂ ਨਾਲ ਜਗ੍ਹਾ ਤੇ ਤੁਸੀਂ ਫੋਟੋਗ੍ਰਾਫੀ ਨਾ ਕਰੋ ਜਾਂ ਵੀਡੀਓ ਨਾ ਬਣਾਓ, ਤਾਂ ਉਸੇ ਤਰ੍ਹਾਂ ਮਤਲਬ ਕਿ ਪਹਿਲੀ ਵਾਰੀ ਹੋਏਗਾ ਸ਼ਾਇਦ ਕਿ ਇਸ ਤਰ੍ਹਾਂ ਦੇ ਇੱਕ ਪ੍ਰੋਜੈਕਟ ਨੂੰ ਫੋਟੋਗ੍ਰਾਫੀ ਤੋਂ ਮਨਾ ਕਰ ਦਿੱਤਾ ਗਿਆ। ਹੈਰਾਨਗੀ ਦੀ ਗੱਲ ਆ, ਹੱਦ ਦੀ ਗੱਲ ਆ। ਸੋ ਇਹੋ ਜਿਹੇ ਮੌਕੇ ਤੇ ਇਹ ਕੀ ਕੁਝ ਚੱਲ ਰਿਹਾ ਸਮਝ ਨਹੀਂ ਆ ਰਹੀ ਮੈਨੂੰ। ਦੂਜੀ ਗੱਲ ਇਹ ਆ ਕਿ ਦੇਖੋ ਇਸ ਟਾਈਮ ਜਿਹੜਾ ਸੈਂਟਰਲ ਵਿਸਟਾ ਹੈ ਉਹ ਮਾਮਲਾ ਕੌਮਾਂਤਰੀ ਪੱਧਰ ਤੇ ਬਹੁਤ ਜ਼ਿਆਦਾ ਬਦਨਾਮੀ ਘਟ ਰਿਹਾ ਕਿ ਤੁਸੀਂ ਠੀਕ ਹੈ ਫੋਟੋਗ੍ਰਾਫੀ ਤੋਂ ਲੋਕਾਂ ਨੂੰ ਰੋਕ ਦਿਓਗੇ, ਤੁਸੀਂ ਉੱਥੇ ਬੈਰੀਕੇਡਿੰਗ ਕਰ ਦਿਓਗੇ, ਹੱਦਬੰਦੀ ਕਰ ਦਿਓਗੇ, ਜੋ ਮਰਜ਼ੀ ਕਰ ਦਿਓ, ਪਰੰਤੂ ਗੱਲ ਤੇ ਇਹ ਹੈ ਨਾ ਰਾਜ ਕਰਮਵੀਰ ਸਿੰਘ ਜੀ ਕਿ ਕੌਮਾਂਤਰੀ ਪੱਧਰ ਤੇ ਜੋ ਕਵਰੇਜ ਹੋ ਰਹੀ ਆ ਕਿ ਇੱਕ ਪਾਸੇ ਰੋਮ ਜਲ ਰਿਹਾ, ਦੂਸਰੇ ਪਾਸੇ ਨੀਰੋ ਬਾਂਸਰੀ ਵਜਾ ਰਿਹਾ, ਉਹਨਾਂ ਨੂੰ ਕਿਵੇਂ ਰੋਕੋਗੇ? ਕਿ ਵਕਤੀ ਤੌਰ ਤੇ ਤੁਸੀਂ ਇੱਕ ਵਾਰੀ ਬ੍ਰੇਕ ਲੈ ਲੈਂਦੇ, ਆਪਣਾ ਕੰਮ ਪੂਰਾ ਕਰ ਲੈਂਦੇ। ਸਾਨੂੰ ਪਤਾ ਕਿ ਨਰਿੰਦਰ ਦਮੋਦਰ ਦਾਸ ਮੋਦੀ ਨੇ ਜਿਹੜੀ ਗੱਲ ਮੂੰਹ ਕੱਢ ਦਿੱਤੀ ਉਹਨੇ ਪੂਰੀ ਕਰਨੀ ਹੀ ਕਰਨੀ ਆ, ਚਾਹੇ ਉਹ ਨੋਟਬੰਦੀ ਹੈ ਚਾਹੇ ਕੁਛ ਵੀ ਹੈ, ਜੋ ਉਹਨੇ ਗਲਤ ਸਹੀ ਕਹਿਤਾ ਸੋ ਕਰ ਦਿੱਤਾ। ਪਰੰਤੂ ਗੱਲ ਤੇ ਹੈ ਕਿ ਵਕਤੀ ਤੌਰ ਤੇ ਤਾਂ ਤੁਸੀਂ ਬ੍ਰੇਕ ਲੈ ਲਓ ਕਿ ਹਾਂ ਭਾਈ ਇੱਕ ਵਾਰੀ ਅਸੀਂ ਕੋਵਿਡ ਦੇ ਨਾਲ ਲੜ ਲਈਏ, ਉਸ ਤੋਂ ਬਾਅਦ ਜਿਹੜਾ ਇਹ ਸੈਂਟਰਲ ਵਿਸਟਾ ਹੈ ਇਹ ਬਣਾ ਹੀ ਲਵਾਂਗੇ। ਮਾਮਾ ਠਾਕੁਰ ਦੀ ਬੇਦੀ ਤਾਂ ਬਣਨੀ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਆਪਾਂ ਕਰਦੇ ਜਾਈਏ, ਡਾਕਟਰ ਦਲਜੀਤ ਚੀਮਾ ਦਾ ਹੁਣ ਪੰਜਾਬ ਸਰਕਾਰ ਦੇ ਉੱਤੇ ਤੰਜ। ਹਾਂਜੀ ਦੇਖੋ ਇਹਨਾਂ ਨੇ ਇੱਕ ਪੱਤਰ ਜਿਹੜਾ ਆ ਉਹ ਅੱਜ ਟਵੀਟ ਕੀਤਾ, ਉਹਦੇ ਵਿੱਚ ਬੜੀ ਹਾਸੋਹੀਣੀ ਗੱਲ ਆ ਵੈਸੇ ਤਾਂ ਨਾ,
ਪੰਜਾਬ ਸਰਕਾਰ ਵੀ ਜਿਹੜੀ ਆ ਪਤਾ ਨਹੀਂ ਕਾਹਦੇ ਆਸਰੇ ਚੱਲੀ ਜਾਂਦੀ ਹੈ। ਜਿਵੇਂ ਪੰਜਾਬ ਚੱਲੀ ਜਾਂਦਾ ਉਵੇਂ ਹੀ ਰੱਬ ਆਸਰੇ ਉਹ ਚੱਲੀ ਜਾਂਦੀ ਹੈ। ਦੇਖੋ ਇਹਨਾਂ ਨੇ ਜਿਹੜੀ ਹਦਾਇਤ ਕੀਤੀ ਆ ਉਹ ਇਹ ਆ ਕਿ ਦੇਖੋ ਜੀ ਜਿਹੜੇ ਸਾਲ 2021-22 ਦੇ ਵਿੱਚ ਨਵੇਂ ਕਾਲਜ ਕਲਾਸਾਂ ਸ਼ੁਰੂ ਕਰਨ ਜਾ ਰਹੇ ਆ ਕਿ ਉਹਨਾਂ ਦੇ ਕੋਲ ਸਮੇਂ ਦੀ ਘਾਟ ਬੜੀ ਆ ਤੇ ਤੁਸੀਂ ਏਦਾਂ ਕਰੋ ਵੀ ਮਤਲਬ ਕਿ ਜਿਹੜੇ ਪੁਰਾਣੇ ਕਾਲਜ ਆ ਉਹ ਲੋੜੀਂਦਾ ਸਟਾਫ ਅਤੇ ਹੋਰ ਸਾਜੋ ਸਮਾਨ ਨਵੇਂ ਸਿਰੇ ਨਾਲ ਇਹ ਮਤਲਬ ਕਿ ਮੁਹੱਈਆ ਕਰਵਾ ਦੇਣਾ। ਸੋ ਇਸ ਕਰਕੇ ਕਿਉਂਕਿ ਉਹਨਾਂ ਕੋਲੋਂ ਹਾਲੇ ਇਹ ਸਾਧਨ ਜਟਾਉਣੇ ਜਿਹੜੇ ਉਹ ਸੰਭਵ ਨਹੀਂ ਹੈ। ਤਾਂ ਤੁਸੀਂ ਏਦਾਂ ਕਰੋ ਮਤਲਬ ਕਿ ਵਾਧੂ ਫਰਨੀਚਰ, ਕੰਪਿਊਟਰ, ਹੋਰ ਜੋ ਵੀ ਤੁਹਾਡੇ ਕੋਲ ਲੈਟਰਮ ਪਟਰਮ ਆ, ਸਟਾਫ ਸਮੇਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉੱਥੇ ਦੇ ਦਿਓ। ਹੱਦ ਹੋ ਗਈ ਆ। ਮਤਲਬ ਕਿ ਕੋਈ ਟਰੈਕਟਰ ਪਹਿਲਾਂ ਹੀ ਸੂਟਾ ਮਾਰ ਕੇ ਬੈਠਾ ਵਾ, ਟੈਂਕੀ ਦੇ ਵਿੱਚ ਤਾਂ ਤੇਲ ਹੀ ਹੈ ਨਹੀਂਗਾ, ਤੇ ਹਜ਼ੂਰ ਕੋਈ ਆ ਜਾਵੇ ਕਵੇ ਕਿ ਕੋਈ ਗੱਲ ਨਹੀਂ ਤੁਹਾਡਾ ਤੇ ਖਲੋਤਾ, ਇਹਦੇ ਵਿੱਚੋਂ ਮੁਗਲੈਲ ਵੀ ਕੱਢ ਕੇ ਦੇ ਦਿਓ ਜਾਂ ਵੀ ਨਵੇੜੋ, ਪੱਕਾ ਤੁਹਾਡਾ ਤੇ ਖਲੋਤਾ ਹੀ ਖਲੋਤਾ। ਆਹ ਹਾਲ ਆ। ਸੋ ਦੇਖੋ ਸਰਕਾਰੀ ਕਾਲਜਾਂ ਦਾ ਤਾਂ ਵੈਸੇ ਹੀ ਬੇੜਾ ਗਰਕ ਕਰ ਦਿੱਤਾ। ਉਹਦੇ 'ਚ ਹੈ ਕੀ ਆ ਸਰਕਾਰੀ ਕਾਲਜਾਂ 'ਚ? ਮੈਂ ਪਿੱਛੇ ਜੇ ਇੱਕ ਨਾ ਸੰਪਾਦਕੀ ਪੜ੍ਹੀ ਸੀ ਇੱਕ ਅਖਬਾਰ ਦੀ, ਉਹ ਉਦੋਂ ਸੀ ਜਦੋਂ ਬੁੱਧਰਾਮ ਵਿਧਾਇਕ ਬੋਲੇ ਸੀਗੇ ਵਿਧਾਨ ਸਭਾ ਦੇ ਵਿੱਚ। ਉਹਨਾਂ ਦੇ ਜਿਹੜੇ ਉੱਥੇ ਮਤਲਬ ਕਿ ਬੋਲ ਸੀਗੇ ਉਹ ਸਾਰੇ ਕੋਟ ਕੀਤੇ ਸੀਗੇ ਕਿ 1873 ਪੋਸਟਾਂ ਨੇ ਸਰਕਾਰੀ ਕਾਲਜਾਂ ਦੇ ਵਿੱਚ, ਤੇ ਇਸ ਸਮੇਂ 962 ਗੈਸਟ ਫੈਕਲਟੀ ਅਧਿਆਪਕ ਹਨ, ਜਿਨ੍ਹਾਂ ਦੇ ਵਿੱਚੋਂ 400 ਦੇ ਕਰੀਬ ਕਾਲਜਾਂ ਦੇ ਇਹ ਅਧਿਆਪਕ UGC ਦੀਆਂ ਹਦਾਇਤਾਂ ਅਨੁਸਾਰ ਯੋਗਤਾ ਹੀ ਨਹੀਂ ਪੂਰੀ ਕਰਦੇ। 200 ਠੇਕੇ ਤੇ ਮਤਲਬ ਕਿ ਜਿੱਦਾਂ ਸਾਰਾ ਸਮਾਂ ਤੇ ਪਾਠ ਸਮੇਂ ਲਈ ਅਧਿਆਪਕ ਜਿਹੜੇ ਹੁੰਦੇ ਉਹ ਰੱਖੇ ਆ। ਤੇ ਨਾਲ ਇਹ ਕਿਹਾ ਗਿਆ ਕਿ ਦੇਖੋ 2025 ਤੱਕ ਸਰਕਾਰੀ ਕਾਲਜਾਂ ਦੇ ਵਿੱਚੋਂ ਲਗਭਗ 70% ਰੈਗੂਲਰ ਪੋਸਟਾਂ ਖਤਮ ਹੋ ਜਾਣਗੀਆਂ। ਮਤਲਬ ਕਿ ਤਕਰੀਬਨ ਜਿਹੜੀ ਸਰਕਾਰੀ ਕਾਲਜਾਂ ਦੀ ਇੱਕ ਲੜੀ ਆ ਜਿਹਦੇ ਵਿੱਚ ਕਾਫੀ ਕਾਲਜ ਆ ਜਾਂਦੇ, ਜੇ ਤੁਸੀਂ ਦੇਖੋਗੇ ਚੇਨ ਹੀ ਆ, ਤਕਰੀਬਨ 40-42 ਕਾਲਜ ਨੇ ਆਪਣੇ ਪੰਜਾਬ ਦੇ ਵਿੱਚ, ਤਾਂ ਉਹ ਸਾਰੇ ਬਹਿ ਜਾਣਗੇ। ਔਰ ਜਿਹੜੇ ਡੰਗ ਟਪਾਊ ਇਸ ਤਰ੍ਹਾਂ ਨਿਯੁਕਤ ਕਰਕੇ ਮਤਲਬ ਕਿ ਚਲਾਇਆ ਜਾ ਰਿਹਾ ਕੰਮ, ਗੈਸਟ ਫੈਕਲਟੀ ਹੈ ਜਿਹੜੇ ਥੋੜੀ ਤਨਖਾਹ ਤੇ ਰੱਖੇ ਜਾਂਦੇ ਆ, ਤਾਂ ਮਤਲਬ ਕਿ ਉਹ ਵੀ ਕਿੰਨਾ ਕੁ ਚਿਰ ਚਲਾਏ ਜਾਣਗੇ ਜਦੋਂ ਉਹਨਾਂ ਦੇ ਵਿੱਚ ਸਟੂਡੈਂਟ ਆਉਣੋਂ ਅੜ ਜਾਣਗੇ, ਕੁਛ ਰਹੇਗਾ ਨਹੀਂ ਤਾਂ ਉਹ ਵੀ ਖਤਮ ਹੋ ਜਾਊਗੀ ਕਹਾਣੀ। ਤਾਂ ਇੱਕ ਪਾਸੇ ਤਾਂ ਤੁਸੀਂ ਬਰਬਾਦ ਕਰ ਚੁੱਕੇ ਹੋ, ਜਿਹੜਾ ਉਚੇਰੀ ਸਿੱਖਿਆ ਦਾ ਢਾਂਚਾ ਜਿਹੜਾ ਉਹ ਬਿਲਕੁਲ ਖਤਮ ਕੀਤਾ ਜਾ ਰਿਹਾ, ਖਸਤਾ ਹਾਲ ਕੀਤਾ ਜਾ ਰਿਹਾ। ਦੂਸਰੇ ਪਾਸੇ ਜੋ ਹੈਗਾ ਮਤਲਬ ਕਿ ਉਹਦੇ ਵਿੱਚ ਜੋ ਫਰਨੀਚਰ ਵਗੈਰਾ ਪਿਆ, ਤੁਸੀਂ ਉਹ ਵੀ ਕਹਿ ਰਹੇ ਹੋ ਕਿ ਉਹ ਕੰਪਿਊਟਰ ਕੱਢ ਕੇ ਮਤਲਬ ਕਿ ਨਵੇਂ ਕਾਲਜ ਚਲਾ ਕੇ ਅਸੀਂ ਲੋਕਾਂ ਨੂੰ ਕਹਿ ਦਈਏ ਕਿ ਸਾਡੇ ਕਾਰਜਕਾਲ ਦੇ ਵਿੱਚ ਇੰਨੇ ਕਾਲਜ ਚੱਲੇ ਪਏ ਆ, ਪੁਰਾਣਿਆਂ ਦਾ ਕੀ ਹੋਇਆ ਉਹ ਕਿਹੜਾ ਕਿਸੇ ਨੇ ਪੁੱਛਣਾ। ਵਾਕਈ ਸਹੀ ਗੱਲ ਆ। ਅਗਲੀ ਬਠਿੰਡਾ ਦੇ ਲੋਕਾਂ ਨੇ ਬਲਾਤਕਾਰ ਕਰਦਾ ਥਾਣੇਦਾਰ ਰੰਗੇ ਹੱਥੀ ਫੜਿਆ। ਹਾਂਜੀ ਦੇਖੋ ਇਹ ਬੜੀ ਇਹਨਾਂ ਦੀ ਬੇਸ਼ਰਮੀ ਵਾਲੀ ਗੱਲ ਆ ਕਿ ਹਰੇਕ ਦਿਨ ਹੀ ਕੋਈ ਨਾ ਕੋਈ ਇਹਨਾਂ ਦਾ ਥਾਣੇਦਾਰ ਇਸ ਤਰ੍ਹਾਂ ਦੀ ਹਰਕਤ, ਤੇ ਪਰ ਆਪ ਜੇ ਹਰਕਤ ਕੀ ਕਹੀਏ ਤਾਂ ਇਹ ਤਾਂ ਲੱਠਾਂ ਹੀ ਟੱਪ ਗਿਆ, ਬੰਦਾ ਅੱਧਾ ਹੀ ਟੱਪ ਗਿਆ। ਇਹ ਮੇਰੇ ਖਿਆਲ ਦੇ ਨਾਲ ਨਥਾਣੇ ਨੇੜੇ ਦੀ ਘਟਨਾ ਹੈ, ਜਿੱਥੇ ਇੱਕ ਥਾਣੇਦਾਰ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੂਰਾ ਤੀਰਾ ਗੁਨਾਹ ਕਰ ਰਿਹਾ ਸੀਗਾ। ਦੋਸ਼ ਇਹ ਆ ਕਿ ਇੱਕ ਤੇ ਮਤਲਬ ਕਿ ਇਹਨੇ ਫਰਜ਼ੀ ਕੇਸ ਪਾ ਦਿੱਤਾ ਇੱਕ ਵਿਧਵਾ ਦੇ ਬੇਟੇ ਤੇ, ਉਸ ਤੋਂ ਬਾਅਦ ਉਸ ਜਨਾਨੀ ਨੂੰ ਸ਼ੋਸ਼ਿਤ ਕਰਦਾ ਰਿਹਾ ਇਹ ਕਹਿ ਕੇ ਕਿ ਇਹ ਕੇਸ ਜਿਹੜਾ ਖਤਮ ਕਰਾਵਾਂਗੇ। ਸੋ ਇਹ ਗੱਲ ਜਿਹੜੀ ਆ ਉਹ ਫਿਰ ਪਤਾ ਲੱਗ ਗਈ ਆਂਢੀਆਂ ਗੁਆਂਢੀਆਂ ਨੂੰ, ਜਾਂ ਹੋ ਸਕਦਾ ਉਸ ਬੀਬੀ ਨੇ ਦੱਸ ਦਿੱਤਾ ਹੋਵੇ ਕਿ ਇਹ ਤਾਂ ਦਰਿੰਦਾ ਮੇਰੇ ਮਗਰ ਪੈ ਗਿਆ, ਹੁਣ ਮੈਨੂੰ ਨੋਚਣ ਲੱਗ ਪਿਆ। ਫਿਰ ਉਹਨਾਂ ਨੇ ਮੌਕੇ ਤੇ ਇਹਨੂੰ ਰੰਗੇ ਹੱਥੀ ਫੜਿਆ, ਨੰਗੇ ਦੀ ਵੀਡੀਓ ਬਣੀ, ਖਾਕੀ ਬਿਲਕੁਲ ਹੈ ਹੀ ਨਹੀਂ ਸੀ ਤਣ ਤੇ ਖਾਕੀ ਨੇ ਬਦਨਾਮ ਕੀ ਹੋਣਾ ਸੀਗਾ। ਬਹੁਤ ਬੁਰੀ ਤਰ੍ਹਾਂ ਜ਼ਲਾਲਤ ਭਰੀ ਹਾਲਤ ਦੇ ਵਿੱਚ ਉਹਨੂੰ ਖੜਿਆ ਗਿਆ ਪੁਲਿਸ ਵੱਲੋਂ, ਬਿਲਕੁਲ ਨੰਗਾ ਤੇ ਹੋ ਹੀ ਗਿਆ। ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਲੀੜੇ ਬੇਸ਼ੱਕ ਪਾਏ ਵੀ ਹੁਣ ਨੰਗਾ ਹੀ ਹੋ ਜਾਂਦਾ ਹੈ। ਜਿਹੜੇ ਬੰਦੇ ਨੇ ਇਹ ਵਰਦੀ ਪਾ ਕੇ ਆਪਣੇ ਤਨ ਤੇ ਸੋਚ ਰੱਖੀ ਆ ਕਿ ਬੰਦੇ ਨਜਾਇਜ਼ ਫਸਾਉਣੇ ਆ ਪਹਿਲਾਂ, ਤੇ ਉਸ ਤੋਂ ਬਾਅਦ ਬਲੈਕਮੇਲਿੰਗ ਕਰਨੀ, ਹੱਦ ਹੋ ਗਈ ਆ। ਉਹ ਤਾਂ ਪਹਿਲਾਂ ਹੀ ਨੰਗਾ ਆ ਨਾ। ਸੋ ਹੁਣ ਇਹਨੂੰ ਬਰਖਾਸਤ ਕਰ ਦਿੱਤਾ ਗਿਆ, ਪਰ ਮੇਰੇ ਖਿਆਲ ਦੇ ਨਾਲ ਰੇਪ ਦਾ ਜਿਹੜਾ ਕੇਸ ਇਹਦੇ ਤੇ ਦਰਜ ਕੀਤਾ ਗਿਆ, ਇਹਦੇ ਵਿੱਚ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਰੇਪ ਇਹ ਨਹੀਂ ਹੁੰਦਾ ਕਿ ਪਿਸਤੌਲ ਦੀ ਨੋਕ ਤੇ ਕੀਤਾ ਗਿਆ ਰੇਪ ਹੁੰਦਾ ਹੈ। ਰੇਪ ਕਿਸੇ ਨੂੰ ਇਸ ਤਰ੍ਹਾਂ ਤੁਸੀਂ ਬਲੈਕਮੇਲ ਕਰਕੇ ਉਹਦਾ ਸ਼ੋਸ਼ਣ ਕਰਦੇ ਵੀ ਰੇਪ ਆ, ਤੇ ਇੱਕ ਪੁਲਿਸ ਵਾਲਾ ਕਰਦਾ। ਮੈਂ ਤਾਂ ਕਹਿੰਦਾ ਕਿ ਜਿਵੇਂ
ਕਹਿੰਦੇ ਆ ਕਿ ਖਾਸ ਹਾਲਾਤਾਂ ਦੇ ਵਿੱਚ ਖਾਸ ਧਾਰਾ ਲਾਈ ਜਾਂਦੀ ਹੈ, ਜਿਵੇਂ ਨਾਬਾਲਗ ਦੇ ਨਾਲ ਕੋਈ ਰੇਪ ਕਰੇ ਤੇ ਉਹਦੀ ਸਜ਼ਾ ਵੱਧ ਆ, ਜੇ ਕੋਈ ਰੇਪ ਕਰਕੇ ਕਿਸੇ ਦੀ ਹੱਤਿਆ ਕਰ ਦਿੰਦਾ ਤੇ ਉਹਦੀ ਸਜ਼ਾ ਬਹੁਤ ਜ਼ਿਆਦਾ ਕੈਪੀਟਲ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਮੈਂ ਕਹਿੰਦਾ ਜਿਹੜਾ ਵਰਦੀ ਪਾ ਕੇ ਇਸ ਤਰ੍ਹਾਂ ਕਰਦਾ ਪਿਆ ਉਹਦੀ ਸਜ਼ਾ ਕਾਹਤੋਂ ਘੱਟ ਹੋਣੀ ਚਾਹੀਦੀ ਹੈ ਜਾਂ ਦੂਜਿਆਂ ਦੇ ਬਰਾਬਰ ਹੋਣੀ ਚਾਹੀਦੀ ਹੈ, ਇਹਦੀ ਸਾਰਿਆਂ ਨਾਲੋਂ ਵਧਾਉਣੀ ਚਾਹੀਦੀ ਹੈ। ਇਹ ਕੋਈ ਕਰਤੂਤ ਤੇ ਇਸੇ ਤਰ੍ਹਾਂ ਦਾ ਮਾਮਲਾ ਬਠਿੰਡੇ 'ਚ ਅੱਗੇ ਵੀ ਆਇਆ ਸਾਹਮਣੇ, ਮੇਰੇ ਖਿਆਲ ਦੇ ਨਾਲ ਇੱਕ DSP ਨੂੰ ਹੱਥ ਕੜੀ ਲੱਗੀ ਸੀਗੀ। ਸੋ ਇਹ ਕੀ ਚੱਲ ਰਿਹਾ ਮਹਿਕਮੇ ਦੇ ਵਿੱਚ ਸਮਝ ਨਹੀਂ ਆ ਰਹੀ, ਪਰ ਬਹੁਤ ਜ਼ਿਆਦਾ ਬਦਨਾਮੀ ਹੋਈ ਆ। ਉਹ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਸਰਕੂਲੇਟ ਹੋਈ ਆ ਅੱਜ ਕੱਲ੍ਹ, ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਮਿੰਟ ਮਾਰਦੇ ਆ, ਬਹੁਤ ਜ਼ਿਆਦਾ ਬਦਨਾਮੀ ਹੋਈ ਆ ਜੀ ਜੀ। ਅਗਲੀ ਮਿੰਟੂ ਜੀ ਗੱਲ, ਸ਼ਿਵ ਸੈਨਾ ਆਗੂ ਪੂਰਾ ਫਾਇਦਾ ਕਹਿੰਦੇ ਚੁੱਕਦਾ ਰਿਹਾ ਸਿਕਿਉਰਿਟੀ ਦਾ। ਹਾਂਜੀ ਦੇਖੋ, ਇਹ ਉਹੀ ਆ ਸ਼ਿਵ ਸੈਨਾ ਆਗੂ ਜਿਹਦੀ ਉਹ ਗੱਲ ਗੱਡੀ ਪਲਟੀ ਸੀਗੀ, ਤੇ ਹੁਣ ਇਹਦੇ ਬਾਰੇ ਖਬਰਾਂ ਇਹ ਆ ਰਹੀਆਂ ਨੇ ਕਿ ਪੂਰੇ ਨਜ਼ਾਰੇ ਲੈਂਦਾ ਸੀਗਾ, ਇਹਨੂੰ ਧਮਕੀਆਂ ਜਿਹੜੀਆਂ ਮਿਲੀਆਂ ਸੀ ਉਹਦੀ ਬਿਨਾਂ ਤੇ 20 ਦੇ ਕਰੀਬ ਮੁਲਾਜ਼ਮ ਜਿਹੜੇ ਸੀਗੇ ਉਹ ਇਹਦੀ ਸਿਕਿਉਰਿਟੀ 'ਚ ਲੱਗੇ ਹੋਏ ਸੀਗੇ, ਜਿਹਦੇ 'ਚ ਥਾਣੇਦਾਰ, ਹਵਾਲਦਾਰ ਸਾਰੇ ਸ਼ਾਮਲ ਸੀਗੇ। ਤੇ ਪ੍ਰਤੀ ਮਹੀਨਾ ਇਹਨੂੰ ਗੱਡੀ ਵਾਸਤੇ 450 ਲੀਟਰ ਡੀਜ਼ਲ ਮਿਲਦਾ ਸੀ, 450 ਲੀਟਰ 80-85 ਰੁਪਏ ਹੋਣਾ ਤੇਲ ਮੇਰੇ ਖਿਆਲ ਦੇ ਨਾਲ, ਮੇਰਾ ਅੰਦਾਜ਼ਾ ਆ ਤੇ ਹਿਸਾਬ ਲਾ ਲਓ। ਹੁਣ ਦੱਸਦੇ ਥੋੜਾ ਘਟਾ ਕੇ 180 ਲੀਟਰ ਕੀਤਾ ਗਿਆ ਸੀ। ਇੱਥੋਂ ਤੱਕ ਕਿ ਜਿਹੜੀ ਇਹਦੀ ਇਲੈਕਟ੍ਰੋਨਿਕ ਦੀ ਦੁਕਾਨ ਆ ਉਹਦੇ ਵੀ ਆਲੇ ਦੁਆਲੇ CCTV ਕੈਮਰੇ ਜਿਹੜੇ ਆ ਉਹ ਸਰਕਾਰ ਵੱਲੋਂ ਲਵਾਏ ਗਏ ਸੀਗੇ। ਕਮਾਲ ਦੀ ਬਿਆਨਤਦਾਰੀ ਆ ਸਰਕਾਰ ਦੀ। ਵੈਸੇ ਬੁੱਢਿਆਂ ਨੂੰ ਪੈਨਸ਼ਨ ਮਿਲੇ ਜਾਂ ਨਾ ਮਿਲੇ, ਵਿਧਵਾਵਾਂ ਨੂੰ ਪੈਨਸ਼ਨ ਮਿਲੇ ਜਾਂ ਨਾ ਮਿਲੇ, ਇਹੋ ਜਿਹੇ ਬੰਦਿਆਂ ਤੇ ਫੁੱਲ ਖਰਚਾ। ਤੇ ਦੱਸਦੇ ਆ ਕਿ 15 ਤੋਂ 20 ਲੱਖ ਰੁਪਈਆ ਖਰਚ ਹੁੰਦਾ ਸੀਗਾ ਇਹਦੀ ਸਿਕਿਉਰਿਟੀ ਤੇ। ਤਾਂ ਹਿਸਾਬ ਲਾ ਲਓ ਤੁਸੀਂ ਕਿ ਇੱਕ ਬੰਦਾ ਨਾ ਸਿਰਫ ਗੱਡੀ ਇਸਤੇਮਾਲ ਕਰ ਰਿਹਾ ਹੈ, ਸਰਕਾਰੀ ਕੈਮਰੇ ਇਸਤੇਮਾਲ ਕਰ ਰਿਹਾ, ਡੀਜ਼ਲ ਇਸਤੇਮਾਲ ਕਰ ਰਿਹਾ, ਬਲਕਿ ਉਸ ਗੱਡੀ ਤੇ ਆਪਣੇ ਨਿੱਜੀ ਕੰਮ ਵੀ ਕਰ ਰਿਹਾ, ਕਿਉਂਕਿ ਜਿਹੜੀ ਸ਼ਰਾਬ ਇਹਨੇ ਪੀਤੀ ਆ ਪਹਿਲਾਂ ਦੱਸਦੇ ਕਿ ਇਸੇ ਗੱਡੀ 'ਚੋਂ ਮੰਗਾਈ ਗਈ ਆ। ਜੀ ਜੀ। ਕਾਂਗਰਸ ਦਾ ਕਲੇਸ਼, ਕੈਪਟਨ ਧੜਾ ਵੀ ਮੈਦਾਨ 'ਚ ਨਤਰਿਆ, PK ਨੇ ਖੁਦ ਨੂੰ ਵੱਖ ਕੀਤਾ। ਹਾਂਜੀ ਦੇਖੋ, ਇਹ ਜਿਹੜੇ ਕੁਝ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਕੱਲ ਵੀ ਬੋਲੇ ਸੀਗੇ, ਜਿਵੇਂ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਇਸੇ ਤਰ੍ਹਾਂ ਅੱਜ ਵੀ ਬੋਲੇ ਆ ਭਾਰਤ ਭੂਸ਼ਣ ਆਸ਼ੂ, ਵਿਜੇਂਦਰ ਸਿੰਗਲਾ, ਬ੍ਰਹਮ ਮਹਿੰਦਰਾ ਬੋਲੇ ਸੀਗੇ, ਉਹ ਪਹਿਲਾਂ ਹੀ ਬੋਲ ਚੁੱਕੇ ਆ। ਤੇ ਜਿਹੜੇ ਅੱਜ 4 ਬੋਲੇ ਆ ਉਹਨਾਂ ਨੇ ਤਾਂ ਸਿੱਧੂ ਤੇ ਕਾਰਵਾਈ ਦੀ ਮੰਗ ਕਰ ਦਿੱਤੀ ਹੈ, ਜਿਹਦੇ ਚ ਗੁਰਪ੍ਰੀਤ ਸਿੰਘ ਕਾਂਗੜ ਵੀ ਸ਼ਾਮਲ ਆ। ਔਰ ਗੁਰਪ੍ਰੀਤ ਸਿੰਘ ਕਾਂਗੜ ਉਹ MLA ਜਾਂ ਉਹ ਮੰਤਰੀ ਆ ਜਿਹਨੇ ਪਿਛਲੇ ਦਿਨੀ ਕੈਪਟਨ ਸਾਹਿਬ ਦੇ ਉਲਟ ਜਿਹੜੀ ਉਹ ਵਿਉਂਤਬੰਦੀ ਚੱਲ ਰਹੀ ਹੈ ਜਾਂ ਲਾਮਬੰਦੀ ਚੱਲ ਰਹੀ ਹੈ ਉਸ ਮੀਟਿੰਗ 'ਚ ਵੀ ਹਿੱਸਾ ਲਿਆ ਸੀਗਾ। ਸੋ ਅਚਨਚੇਤੀ ਤੁਹਾਨੂੰ ਪਤਾ ਹੀ ਆ ਸਮੀਕਰਨ ਜਿਹੜੇ ਬਦਲਦੇ ਰਹਿੰਦੇ ਆ, ਪਰ ਕੁੱਲ ਮਿਲਾ ਕੇ PK ਵੀ ਕਹਿੰਦੇ ਆ ਕਿ ਵੱਖ ਹੋ ਗਿਆ, ਕਹਿੰਦਾ ਕਿ ਮੈਂ ਨਹੀਂ ਸਾਥ ਦੇ ਸਕਦਾ। ਪਰ ਮੇਰਾ ਮੰਨਣਾ ਇਹ ਆ ਕਿ ਸਿਰਫ ਡਰਾਮਾ ਚੱਲ ਰਿਹਾ, ਆਪੋ ਆਪਣੀ ਜ਼ਮੀਨ ਬਚਾਈ ਜਾ ਰਹੀ ਆ, ਆਪੋ ਆਪਣੇ ਧੜੇ ਨੂੰ ਡਿਫੈਂਡ ਕੀਤਾ ਜਾ ਰਿਹਾ, ਹੋਰ ਕੁਛ ਨਹੀਂ ਹੈ। ਚਾਹੇ ਕੋਈ ਵੀ ਆ, ਪਹਿਲਾਂ ਜੱਟ ਆਪੋ ਵਿੱਚ ਦੀ ਟੱਕਰੇ ਸੀਗੇ, ਠੀਕ ਹੈ ਨਾ, ਵਜੂਦ ਨੂੰ ਲੈ ਕੇ। ਤੇ ਅੱਜ ਹੁਣ ਕੀ ਆ ਕਿ ਜਿਹੜੇ ਦਲਿਤ ਭਾਈਚਾਰੇ ਦੇ ਨੁਮਾਇੰਦੇ ਆ ਉਹ ਵੀ ਇਕੱਠੇ ਹੋ ਗਏ ਆ, ਉਹਨਾਂ ਨੇ ਵੀ ਮੀਟਿੰਗ ਕਰ ਲਈ। ਆਪਾਂ ਕੱਲ ਗੱਲ ਕੀਤੀ ਸੀ, ਤਾਂ ਉਹਨਾਂ ਦੀ ਵੀ ਖਬਰ ਆ ਰਹੀ ਹੈ ਕਿ ਉਹ ਕਹਿੰਦੇ ਆ ਕਿ ਵੱਡਾ ਅਹੁਦਾ ਸਾਨੂੰ ਚਾਹੀਦਾ, ਵੱਡਾ ਅਹੁਦੇ ਤੋਂ ਭਾਵੇਂ ਕਿ ਜਾਂ ਡਿਪਟੀ ਲਾਓ ਜਾਂ CM ਲਾਓ, ਤੇ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਉਹਦੇ 'ਚ ਵੀ ਪਾਈ ਹਿੱਸਾ ਦਿਓ। ਸਾਡੀ ਆਬਾਦੀ ਵੇਖੋ ਸਾਡੀ ਕਿੰਨੀ ਆ, ਸਾਡੀ ਵੋਟ ਵੇਖੋ ਕਿੰਨੀ ਆ, ਤੇ ਬਿਲਕੁਲ ਚਾਹੀਦੀ ਵੀ ਆ ਕਿਤੇ ਬਣਾ ਦਿਓ ਡਿਪਟੀ CM, ਕਿਉਂਕਿ ਦੂਜੇ ਤਾਂ ਐਲਾਨ ਕਰੀ ਬੈਠੇ ਆ। ਸੋ ਬਹੁਤ ਇਹਨਾਂ ਦਾ ਖੱਖੜ ਖਈਆ ਜਿਹੜਾ ਖਿਲ ਰਿਹਾ ਪਿਆ। ਪਰ ਮੇਰੇ ਖਿਆਲ ਦੇ ਨਾਲ ਇਹ ਵੀ ਕਿਸੇ ਗੱਲੋਂ ਘੱਟ ਨਹੀਂ ਭਾਰਤੀ ਜਨਤਾ ਪਾਰਟੀ ਤੋਂ, ਜਿਵੇਂ ਉਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾ ਕੇ ਧਰਮ ਦੇ ਨਾਂ ਤੇ, ਜਜ਼ਬਾਤਾਂ ਦੇ ਨਾਮ ਤੇ ਠੱਗਿਆ, ਇਹ ਵੀ ਸੇਮ ਉਹ ਇਸੇ ਹੀ ਪੈਟਰਨ ਤੇ ਚੱਲ ਰਿਹਾ। ਪੱਲੇ ਕੱਖ ਨਹੀਂ ਹੈ, ਰਿਪੋਰਟ ਕਾਰਡ ਦੇ ਵਿੱਚ ਨਿੱਲ ਬਟਾ ਸਨਾਟਾ ਹੈ। ਬਸ ਆਹੀ ਹੈ ਤੇ ਉਤਲੀਆਂ ਹੇਠਲੀਆਂ ਮਾਰ ਕੇ ਇਹਨਾਂ ਦੇ ਮੁੱਦੇ ਦੇ ਹੇਠ ਅਸਲ ਮੁੱਦਾ ਜਿਹੜਾ ਕਿ ਸਿਹਤ ਸੇਵਾਵਾਂ ਜਿਹੜੀਆਂ ਕਿ ਬਿਲਕੁਲ ਗਰੀਬ ਤੋਂ ਦੂਰ ਹੋਈਆਂ ਪਈਆਂ, ਪਿੰਡਾਂ 'ਚ ਜਾ ਕੇ ਝਾਕ ਮਾਰ ਕੇ ਵੇਖੋ, ਉਹ ਗੱਲ ਹੀ ਨਹੀਂ ਕੋਈ ਕਰਦਾ, ਬਸ ਇਹਨਾਂ ਦੀ ਗੱਲ ਹੀ ਕਰਦੇ ਰਹਿੰਦੇ ਹਰ ਟਾਈਮ ਚੈਨਲ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਉੱਤੇ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।